ਪੰਜਾਬੀ ਰੇਡੀਓ ਜੋ ਸੁਣ ਰਹੇ ਸਾਰੀ ਤੁਹਾਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿਆਲ, ਸਲਮਾ, ਰਾਜਵਿੰਦਰ ਸਿੰਘ ਕਾਲੂ ਜੁਬਸਰੀ, ਮਨਜੀਤ ਸਿੰਘ ਦੇ ਫਰਜ਼ਨੋ, ਗੁਰਚਰਨ ਸਿੰਘ ਬਿਕਰਸਫੀਲਡ, ਦਲਜੀਤ ਸਿੰਘ, ਅਮਰਜੀਤ ਕੌਰ ਟੜਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਰੋਤੇ ਕੁਛ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਤੁਹਾਡੇ ਸਵਾਲ ਹੋਣਗੇ। ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕੋਗੇ 4082725200। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੇਲਾਂ ਦੀ ਆਵਾਜਾਈ ਸ਼ੁਰੂ ਹੋਈ। ਉਹਦੇ ਜਿਹੜੇ ਇਹ ਕਿਸਾਨਾਂ ਦੇ ਵੱਲੋਂ ਜਿਹੜੇ ਟਰੈਕ ਪਹਿਲਾਂ ਉਸ ਤੋਂ ਉੱਠ ਗਏ ਜੀ, ਫਿਰ ਬਾਅਦ ਦੇ ਵਿੱਚ ਨਹੀਂ, ਜਦੋਂ ਮੰਨੀ ਕੇਂਦਰ ਦੀ ਸਰਕਾਰ ਰੇਲਵੇ ਸਟੇਸ਼ਨਾਂ ਤੋਂ ਉੱਠੇ ਫਿਰ ਉਹ ਪਾਰਕਾਂ 'ਚ ਬੈਠੇ ਔਰ ਇਹ ਕਹਿੰਦੇ ਸੀ ਕਿ ਜਿਹੜੀਆਂ ਮਾਲ ਗੱਡੀਆਂ ਨੇ ਉਹ ਆ ਸਕਦੀਆਂ ਨੇ। ਪਰ ਜਿਹੜੀ ਜਿੱਦ ਸੀ ਉਹ ਕਾਇਮ ਰਹੀ ਕੇਂਦਰ ਦੀ ਸਰਕਾਰ ਦੀ। ਤੇ ਅਖੀਰ ਜਿਹੜਾ ਦੀ ਦੋਨੋਂ ਜਿਹੜੀਆਂ ਟ੍ਰੇਨ ਸੀਗੀਆਂ, ਮਾਲ ਗੱਡੀਆਂ ਤੇ ਪੈਸੰਜਰ ਟ੍ਰੇਨ, ਉਹਨਾਂ ਨੂੰ ਆਉਣ ਦੀ ਪਰਮਿਸ਼ਨ ਜਿਹੜੀ ਉਹ ਦੇਤੀ ਕਿਸਾਨਾਂ ਨੇ। ਉਹ ਲਾਂਭੇ ਹੋ ਗਏ ਟ੍ਰੇਨ ਟਰੈਕ ਤੋਂ, ਟ੍ਰੇਨ ਜਿਹੜੇ ਪਾਰਕ ਨੇ ਉਹਨਾਂ ਤੋਂ ਵੀ। ਰੇਲ ਮੰਤਰਾਲੇ ਦੇ ਵੱਲੋਂ ਫਿਰ ਹਰੀ ਝੰਡੀ ਮਿਲਣ ਤੋਂ ਬਾਅਦ ਪੰਜਾਬ ਦੇ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਉਹ ਬਹਾਲ ਹੋਈ ਆ। 2 ਮਹੀਨਿਆਂ ਤੋਂ ਬਾਅਦ ਰੇਲ ਮਾਰਗਾਂ ਦੇ ਉੱਤੇ ਇਹ ਗੱਡੀਆਂ ਮੁੜ ਕੇ ਚੱਲੀਆਂ ਨੇ। ਜਿਹੜੀਆਂ ਮਾਲ ਗੱਡੀਆਂ ਕੋਲਾ ਤੇ ਖਾਦ ਲੈ ਕੇ ਸਭ ਤੋਂ ਪਹਿਲਾਂ ਜਿਹੜੀਆਂ ਉਹ ਪਹੁੰਚੀਆਂ। ਕੁਛ ਜਿਹੜੀਆਂ ਪੈਸੰਜਰ ਟ੍ਰੇਨ ਨੇ ਉਹ ਵੀ ਸ਼ਾਮ ਹੁੰਦਿਆਂ ਸੂਬੇ ਦੇ ਵਿੱਚ ਦਾਖਲ ਜਿਹੜੀਆਂ ਉਹ ਹੋਈਆਂ। ਅੱਜ ਜਿਹੜੀ ਆ ਅਨਾਜ ਦੀ ਢੋਆ ਢੁਆਈ ਦੂਜੇ ਸੂਬਿਆਂ ਦੇ ਵਾਸਤੇ ਪੰਜਾਬ ਦੇ ਵਿੱਚੋਂ ਜਾਣੀ ਸ਼ੁਰੂ ਹੋ ਜੂਗੀ। ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਘੋਲ ਆ ਉਹ ਸ਼ੁਰੂ ਹੋਣ ਮਗਰੋਂ 24 ਸਤੰਬਰ ਤੋਂ ਪੰਜਾਬ ਦੇ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੋ ਗਈ ਸੀਗੀ। ਔਰ ਜਿਹੜਾ ਇਹ ਤਕਨੀਕੀ ਸਟਾਫ ਹੈ ਉਹਨਾਂ ਨੇ ਟ੍ਰੇਨਾਂ ਦੀ ਸੇਫਟੀ ਸੁਰੱਖਿਆ ਦੀ ਕਲੀਅਰੈਂਸ ਦੇਣ ਤੋਂ ਬਾਅਦ ਗੱਡੀਆਂ ਦੀ ਆਵਾਜਾਈ ਜਿਹੜੀ ਹੈ ਜੀ ਉਹ ਬਹਾਲੀ ਹੋਈ। ਹਾਲਾਂਕਿ ਜਿਹੜੀਆਂ ਪੈਸੰਜਰ ਟ੍ਰੇਨ ਨੇ ਉਹ ਦਿੱਲੀ ਚਲੋ ਪ੍ਰੋਗਰਾਮ ਤੋਂ ਡਰਦਿਆਂ ਕੇਂਦਰ ਦੀ ਸਰਕਾਰ ਨੇ ਬਹੁਤੀਆਂ ਜਿਹੜੀਆਂ ਟ੍ਰੇਨ ਨੇ ਉਹ ਮੁਲਤਵੀ ਰੱਖੀਆਂ ਨੇ 30 ਨਵੰਬਰ ਤੱਕ। ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਜਿਹੜਾ ਦੀ ਇਹ ਜਿਹੜੇ ਕਿਸਾਨ ਨੇ ਉਹ ਇਹਨਾਂ ਟ੍ਰੇਨਾਂ ਦੇ ਰਾਹੀਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਨਾ ਪਹੁੰਚ ਜਾਣ, ਜਿਹਦੇ ਕਰਕੇ 30 ਤੱਕ ਇਹ ਪੈਸੰਜਰ ਟ੍ਰੇਨ ਜਿਹੜੀਆਂ ਨੇ ਬਹੁਤੀਆਂ ਉਹ ਰੱਖੀਆਂ ਨੇ। ਸਭ ਤੋਂ ਜਿਹੜੀ ਵੱਡਾ ਜਿਹੜਾ ਫਾਇਦਾ ਹੈ ਉਹ ਇਸ ਚੀਜ਼ ਦਾ ਹੀ ਹੋਣਾ ਜੀ। ਇਸ ਤਰ੍ਹਾਂ ਜਿਹੜੇ ਰੈਕ ਨੇ ਉਹ ਕੋਲੇ ਦੇ ਇੱਥੇ ਆ ਗਏ। ਇਹ ਨੇੜੇ ਹਰਿਆਣੇ ਜਾਂ ਨੇੜੇ ਤੇੜੇ ਜਿਹੜਾ ਵੀ ਉਹ ਖੜੇ ਸੀ, ਚਾਲੂ ਹੁੰਦਿਆਂ ਸਾਰ ਹੀ ਇਹ ਪਹੁੰਚ ਗਏ ਵੱਖ ਵੱਖ ਥਾਵਾਂ ਦੇ ਉੱਤੇ ਜਿਹੜੇ ਥਰਮਲ ਨੇ ਉਹਨਾਂ ਦੇ ਉੱਤੇ। ਔਰ ਥਰਮਲ ਜਿਹੜੇ ਆ ਉਹ ਅੱਜ ਚੱਲ ਪੈਣਗੇ, 2 ਤਾਂ ਜਿਹੜੇ ਵੀ ਉਹ ਚੱਲ ਪੈਣਗੇ ਫॉर श्योर। ਔਰ ਦੂਸਰਾ ਜਿਹੜੀ ਵੱਡੀ ਸਮੱਸਿਆ ਇਸ ਵੇਲੇ ਕਿਸਾਨਾਂ ਨੂੰ ਆ ਰਹੀ ਸੀ ਉਹ ਹੈ ਯੂਰੀਆ ਦੀ। ਜਿਹੜੀ ਕਣਕ ਹੈ ਉਹ ਬੀਜਣ ਤੋਂ ਬਾਅਦ ਇਹਨੂੰ 15 ਦਿਨੀ 20 ਦਿਨਾਂ ਬਾਅਦ ਜਿਹੜੇ ਜੀ ਉਹ ਯੂਰੀਆ ਦੀ ਜ਼ਰੂਰਤ ਪੈਂਦੀ ਹੈ। ਤੇ ਉਹ ਇੱਥੇ ਬਹੁਤ ਕਿੱਲਤ ਜਿਹੜੀ ਉਹ ਦਿਖ ਰਹੀ ਸੀ ਖਾਦ ਦੀ। ਦੂਜੇ ਸੂਬਿਆਂ ਤੋਂ ਜਿਹੜੀ ਯੂਰੀਆ ਹੈ ਉਹ ਲੈ ਕੇ ਕਿਸਾਨ ਆ ਰਹੇ ਸੀ, ਹਰਿਆਣੇ ਤੋਂ, ਰਾਜਸਥਾਨ ਤੋਂ। ਜਦੋਂ ਕਿ ਜਿਹੜੇ ਉਹ ਸੂਬੇ ਨੇ ਉਹ ਸ਼ਿਕੰਜਾ ਕੱਸ ਰਹੇ ਸੀ ਕਿਸਾਨਾਂ ਦਾ। ਇੱਕ ਪਾਸੇ ਤਾਂ ਕਾਨੂੰਨ ਆਏ ਨੇ ਕਿ ਮੰਡੀ ਇੱਕ ਕਰਤੀ, ਜਿੱਥੇ ਮਰਜ਼ੀ ਜਾ ਕੇ ਫਸਲ ਕਹਿੰਦੇ ਵੇਚੋ, ਕਿਸਾਨਾਂ ਦਾ ਬਹੁਤ ਫਾਇਦਾ ਹੋਣਾ। ਤੇ ਜੇ ਕਿਸਾਨ ਦੂਜੇ ਸੂਬੇ ਤੋਂ ਖਾਦ ਜਿਹੜੀ ਵੀ ਉਹ ਲਿਆ ਰਹੇ ਆ ਤੇ ਉਹਨਾਂ ਦੇ ਉੱਤੇ ਮਾਮਲੇ ਦਰਜ ਜਿਹੜੇ ਵੀ ਉਹ ਹੋ ਰਹੇ ਆ। ਤੋ ਇਹ ਜਿਹੜੀਆਂ ਟ੍ਰੇਨ ਨੇ ਜੀ ਉਹ ਚੱਲਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਕਾਫੀ ਕੁਝ ਜਿਹੜਾ ਇਹ ਨੋਰਮਲ ਹੋ ਜਾਣ ਦੇ ਆਸਾਰ ਨੇ। ਔਰ ਜਿਹੜੀ ਜ਼ਿਆਦਾ ਸਭ ਤੋਂ ਪਹਿਲਾਂ ਰੈਕ ਆਏ ਆ ਜੀ ਉਹ ਕੋਲੇ ਦੇ ਨਾਲ ਯੂਰੀਆ ਖਾਦ ਦੇ ਹੀ ਨੇ, ਜਿਹੜੀ ਕਿ ਕਿੱਲਤ ਆਉਂਦੇ ਦਿਨਾਂ ਦੇ ਦੌਰਾਨ ਦੂਰ ਹੋਣ ਦੇ ਪੂਰੇ ਆਸਾਰ ਜੀ। ਤੇ ਅੱਗੇ ਗੱਲ ਕਰਦੇ ਹਾਂ, ਇੱਕ ਪਾਸੇ ਤਾਂ ਰੇਲਾਂ ਚੱਲ ਪਈਆਂ, ਅੱਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਗੁਰੂ ਜੰਡਿਆਲਾ ਦੇ ਵਿੱਚ ਆ ਜਿਹੜੀ ਉਹਨਾਂ ਨੇ ਆਪਣੀ ਗੱਲ ਤੇ ਅੜੀ ਰੱਖੀ ਹੋਈ ਆ। ਦੇਖੋ ਇਹੀ ਜਿਹੜੀ ਨਾ ਜੀ ਵੱਡੀ ਸਮੱਸਿਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੀ ਆਉਂਦੀ ਰਹੀ ਆ, ਚਾਹੇ ਉਹ ਗ੍ਰਾਹਾਂ ਦੇ ਰੁੱਖ ਹੈ ਤੇ ਚਾਹੇ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜੀ। ਇਹ ਵੱਖਰੇ ਤੌਰ ਦੇ ਉੱਤੇ
ਜਿਹੜਾ ਉਹ ਚੱਲਦੇ ਆ। ਇੱਕ ਇਹ ਵੀ ਕਹੀ ਜਾਂਦੇ ਅਸੀਂ ਕਿਸਾਨਾਂ ਦੇ ਹੱਕਾਂ ਦੀ ਲੜ ਰਹੇ ਹਾਂ, ਮਜ਼ਦੂਰਾਂ ਦੇ ਹੱਕਾਂ ਦੀ ਲੜ ਰਹੇ ਹਾਂ, ਪਰ ਜਿਹੜੀਆਂ ਜਥੇਬੰਦੀਆਂ ਬਾਕੀ ਜਿਹੜੇ ਫੈਸਲੇ ਲੈਂਦੀਆਂ ਨੇ ਇਹ ਉਹਨਾਂ ਤੋਂ ਬਿਲਕੁਲ ਉਲਟ ਜਿਹੜਾ ਇੱਕ ਕਿਸਮ ਦੇ ਨਾਲ ਚੱਲਦੇ, ਉਹ ਆਪਣੇ ਤੌਰ ਦੇ ਉੱਤੇ ਫੈਸਲੇ ਜਿਹੜੇ ਆ ਉਹ ਕਰਦੇ ਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਜੀ ਉਹਨੇ ਅੰਮ੍ਰਿਤਸਰ ਦੇ ਕੋਲੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਉੱਤੇ ਫੇਰ ਤੋਂ ਟਰੈਕ ਦੇ ਉੱਤੇ ਅੰਦੋਲਨ ਸ਼ੁਰੂ ਕਰਤਾ। ਪਹਿਲਾਂ ਇਹ ਟਰੈਕ ਤੋਂ ਜ਼ਰੂਰ ਹਟੇ ਸੀਗੇ। ਅੰਮ੍ਰਿਤਸਰ ਨੂੰ ਜਾਣ ਵਾਲੀਆਂ ਟ੍ਰੇਨਾਂ ਜਿਹੜੀਆਂ ਨੇ ਉਹ ਜਲੰਧਰ ਰੁਕਣੀਆਂ ਪਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਜਿਹੜੀਆਂ ਦੀ ਉਹਨਾਂ ਨੇ ਇਹ ਸਾਰੇ ਟ੍ਰੇਨ ਟਰੈਕ ਛੱਡ ਦਿੱਤੇ ਸੀਗੇ ਔਰ ਇਹ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਤੇ ਪੈਸੇਂਜਰ ਗੱਡੀਆਂ ਜਿਹੜੀਆਂ ਨੇ ਉਹ ਜਾਣ ਦਿੱਤੀਆਂ ਜਾਣਗੀਆਂ। ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ 'ਚ ਸਿਰਫ ਮਾਲ ਗੱਡੀਆਂ ਚਲਾਉਣ ਲਈ ਟਰੈਕ ਖਾਲੀ ਕੀਤੇ ਗਏ ਆ, ਯਾਤਰੀ ਗੱਡੀਆਂ ਲਈ ਨਹੀਂ। ਇਹਦੇ ਤਹਿਤ ਅੱਜ ਸਵੇਰੇ ਜਿਹੜਾ ਜੀ 3:30 ਵਜੇ ਇੱਕ ਰੇਲ ਗੱਡੀ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਆਉਣੀ ਸੀ, ਉਦੋਂ ਪਹਿਲਾਂ ਕਿਸਾਨਾਂ ਨੇ ਰੇਲਵੇ ਟਰੈਕ ਦੇ ਉੱਤੇ ਜਾ ਕੇ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ। ਜਿਹੜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਸੀਨੀਅਰ ਪੁਲਿਸ ਦੇ ਅਧਿਕਾਰੀ ਨੇ ਉਹ ਗੱਲਬਾਤ ਦੇ ਵਾਸਤੇ ਉੱਥੇ ਗਏ ਟਰੈਕ ਦੇ ਉੱਤੇ, ਪਰ ਕਿਸਾਨਾਂ ਨੇ ਇਹਦੇ ਤੋਂ ਨਾ ਕਰਤੀ। ਕਿਸਾਨ ਲੀਡਰਾਂ ਦਾ ਇਹ ਕਹਿਣਾ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਉੱਤੇ ਦਬਾਅ ਪਾ ਕੇ ਰੇਲਾਂ ਚਲਾਉਣ ਦਾ ਯਤਨ ਕਰ ਰਹੀ ਆ। ਅੰਮ੍ਰਿਤਸਰ ਆਉਣ ਵਾਲੇ 427 ਮੁਸਾਫਰਾਂ ਬਾਰੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਯਾਤਰੀਆਂ ਦੇ ਨਾਲ ਹਮਦਰਦੀ ਆ, ਪਰ ਕਿਸਾਨਾਂ ਨਾਲ ਜੋ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਉਹਦੇ ਸਾਹਮਣੇ ਇਹ ਪਰੇਸ਼ਾਨੀ ਜਿਹੜੀ ਕੁਛ ਵੀ ਜਿਹੜੀ ਉਹ ਨਹੀਂ ਹੈ। ਜਿਹੜੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਉਹਨਾਂ ਦਾ ਇਹ ਕਹਿਣਾ ਕਿ ਉਹ ਸਮਝਾਉਣ ਦੇ ਯਤਨ ਕਿਸਾਨ ਲੀਡਰਾਂ ਨੂੰ ਜਿਹੜਾ ਉਹ ਕਰ ਰਹੇ ਨੇ। ਅਜੇ ਤੱਕ ਕਿਸਾਨ ਲੀਡਰ ਜਿਹੜਾ ਉਹ ਨਹੀਂ ਮੰਨੇ। ਅੰਮ੍ਰਿਤਸਰ ਨੂੰ ਆਉਣ ਵਾਲੀ ਗੋਲਡਨ ਟੈਂਪਲ ਐਕਸਪ੍ਰੈਸ ਨੂੰ ਬਿਆਸ ਰੇਲਵੇ ਸਟੇਸ਼ਨ ਤੋਂ ਵਾਇਆ ਤਰਨਤਾਰਨ ਅੰਮ੍ਰਿਤਸਰ ਜਿਹੜੀ ਉਹ ਜਾ ਰਹੀ ਹੈ ਔਰ ਇਹ ਰੇਲਵੇ ਦੇ ਉੱਚ ਅਧਿਕਾਰੀ ਜਿਹੜੇ ਉਹਨਾਂ ਨੇ ਇਹਨੂੰ ਡਾਈਵਰਟ ਕਰ ਦਿੱਤਾ। ਹਾਲਾਂਕਿ ਡਿਸਟ੍ਰਿਕਟ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪੈਸੇਂਜਰ ਆਏ ਸੀ ਉਹਨਾਂ ਨੂੰ ਬੱਸਾਂ ਦੇ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਉਹ ਪਹੁੰਚਾਇਆ ਗਿਆ। ਮੁੱਖ ਮੰਤਰੀ ਨੇ ਵੀ ਕੱਲ੍ਹ ਜਿਹੜੀ ਇਹ ਗੱਲ ਕਹੀ ਸੀ ਕਿ ਜਦੋਂ ਬਾਕੀ ਕਿਸਾਨ ਜਥੇਬੰਦੀਆਂ ਨੇ ਇਹ ਮੰਗ ਜਿਹੜੀ ਉਹ ਮੰਨ ਲਈ ਆ ਤੇ ਫਿਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਵੀ ਨਹੀਂ ਜਿਹੜਾ ਔੜਨਾ ਚਾਹੀਦਾ ਸੀ ਇਸ ਮਾਮਲੇ ਵਿੱਚ। ਦੇਖੋ ਇਹਦੇ ਉੱਤੇ ਤਾਂ ਜਿਹੜੀ ਉਹ ਬਹਿਸ ਹੋ ਸਕਦੀ ਹੈ ਕਿ ਕਿਸਾਨਾਂ ਨੇ ਮੁੱਖ ਮੰਤਰੀ ਦੇ ਕਹੇ ਦੇ ਉੱਤੇ ਕਿਉਂ ਜਿਹੜਾ ਟਰੈਕ ਖਾਲੀ ਕੀਤੇ, ਉਹ ਆਪਣੇ ਤੌਰ ਦੇ ਉੱਤੇ ਨਹੀਂ ਖਾਲੀ ਕੀਤੇ। ਪਰ ਜਦੋਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕਜੁੱਟਤਾ ਵਿਖਾਉਣ ਦੀ ਜਿਹੜੀ ਉਹ ਜ਼ਰੂਰਤ ਹੈ ਇਸ ਵੇਲੇ, ਜੇ ਉਹ ਨਹੀਂ ਦਿਖਾਉਂਦੀਆਂ ਜਿਹੜੀ ਇੱਕਜੁੱਟਤਾ, ਮਤਲਬ ਕਿ ਜੇ ਮੈਜੋਰਿਟੀ ਦੇ ਵਿੱਚ ਫੈਸਲਾ ਲੈ ਲਿਆ ਇੱਕ ਜਥੇਬੰਦੀ ਫਿਰ ਆਪਣੇ ਤੌਰ ਦੇ ਉੱਤੇ ਅੜ ਜਾਂਦੀ ਹੈ ਤੇ ਇਹਦੇ ਨਾਲ ਕਿਸੇ ਸ਼ੱਕ ਦੇ ਇਹਦੇ ਨਾਲ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਉੱਤੇ ਫਰਕ ਪੈਂਦਾ ਔਰ ਜਿਹੜੀਆਂ ਤਾਕਤਾਂ ਇਹਨੂੰ ਤਾਰ-ਪੀਡੋ ਜਿਹੜਾ ਉਹ ਕਰਨਾ ਚਾਹੁੰਦੀਆਂ ਨੇ ਉਹ ਜ਼ਰੂਰ ਜਿਹੜੀਆਂ ਦੀ ਇਹਦੇ ਤੋਂ ਲਾਹਾ ਲੈਂਦੀਆਂ ਨੇ ਤੇ ਲਾਹਾ ਉਹ ਲੈ ਸਕਦੀਆਂ ਨੇ, ਖਾਸ ਤੌਰ ਦੇ ਉੱਤੇ ਕੇਂਦਰ ਦੀ ਸਰਕਾਰ ਦੀ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਜੀ ਇਹਨਾਂ ਨੇ ਉੱਠਣਾ ਨੀਗਾ, ਇਹ ਉੱਥੇ ਹੀ ਜਿਹੜਾ ਉਹ ਬੈਠੇ। ਸੋ ਇਹ ਮਿਲ ਜੁਲ ਕੇ ਜਿਹੜਾ ਉਹ ਫੈਸਲੇ ਲੈਣ ਦਾ ਸਮਾਂ ਹੈ। ਜਿਹੜੀਆਂ ਅਜਿਹੀਆਂ ਗਲਤੀਆਂ ਨੇ ਉਹ ਕਿਤੇ ਨਾ ਕਿਤੇ ਜਿਹੜਾ ਸੰਘਰਸ਼ ਹੈ ਉਹਨੂੰ ਢਿੱਲਾ ਕਰਨਗੀਆਂ। ਜੀ ਫਰਕ ਤੇ ਪੈਂਦਾ। ਤੇ ਅੱਗੇ ਗੱਲ ਕਰਦੇ ਆ ਕਿਸਾਨਾਂ ਦੀ ਦਿੱਲੀ ਕੂਚ ਕਰਨ ਲਈ ਤਿਆਰੀਆਂ। ਇਸ ਵੇਲੇ ਜਿਹੜਾ ਪੰਜਾਬ ਦੇ ਤੁਸੀਂ ਹਰ ਪਿੰਡ ਦੇ ਵਿੱਚ ਜਿਹੜਾ ਉਹ ਚਲੇ ਜਾਓ, ਸਾਨੂੰ ਗੁਰਦੁਆਰਿਆਂ ਦੇ ਵਿੱਚੋਂ ਅਨਾਊਂਸਮੈਂਟ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਨੇ। ਜਿਵੇਂ ਗੱਲ ਕੀਤੀ ਕਿ ਤਾਰ-ਪੀਡੋ ਵੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਰਹੀ ਆ। ਜਿਹੜਾ VM ਸਿੰਘ ਹੈ ਕਨਵੀਨਰ, ਉਹਨੇ ਔਰ ਪਿਛਲੇ ਦਿਨੀ ਜਿਹੜਾ ਇਹ ਕਹਿਤਾ ਸੀਗਾ ਕਿ ਕਰੋਨਾ ਵਾਇਰਸ ਬਹੁਤ ਹੋ ਗਿਆ, ਇੱਕ ਨੇ ਕਿ ਘਰੇ ਬਹਿ ਕੇ ਕਿਸਾਨ ਸੰਘਰਸ਼ ਦੇ ਹੱਕ ਦੇ ਵਿੱਚ ਜਿਹੜਾ ਉਹ ਸੰਘਰਸ਼ ਕਰੋ। ਉਹਨੇ ਥੋੜਾ ਜਿਹਾ ਤਾਰ-ਪੀਡੋ ਕਰਨ ਦੀ ਕੋਸ਼ਿਸ਼ ਕੀਤੀ, ਤੁਰੰਤ ਇਹਨੂੰ ਜਿਹੜਾ ਉਹ ਕੱਟਿਆ ਗਿਆ। ਜਿਹੜੇ ਗੁਰਦੁਆਰਿਆਂ ਦੇ ਵਿੱਚ ਲੱਗੇ ਸਪੀਕਰ ਨੇ ਸਵੇਰੇ ਸ਼ਾਮ ਉਹਦੇ ਵਿੱਚੋਂ ਅਨਾਊਂਸਮੈਂਟ ਜਿਹੜੀਆਂ ਉਹ ਹੋ ਰਹੀਆਂ ਨੇ। ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ ਉਹ ਰਾਸ਼ਨ ਇਕੱਠਾ ਕਰ ਰਹੇ ਆ, ਜਿਹੜੀਆਂ ਟਰਾਲੀਆਂ ਨੇ ਉਹਨਾਂ ਨੂੰ ਤਰਪੈਲ ਵਗੈਰਾ ਉੱਤੇ ਲਾ ਕੇ ਕਵਰ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਠੰਡ ਆ ਉਹ ਇਸ ਵੇਲੇ ਇੱਕਦਮ ਉੱਤਰ ਆਈ ਆ ਔਰ ਜਿਹੜਾ ਤਾਪਮਾਨ ਹੈ ਪੰਜਾਬ ਹਰਿਆਣੇ ਦਾ ਉਹ ਜਿੰਨਾ ਤਾਪਮਾਨ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਹੁੰਦਾ ਭਰ ਠੰਡ ਜਿਹੜੀ ਸਿਖਰ ਵਾਲੀ, ਉਹਨਾਂ ਹੋ ਗਿਆ ਆਲਰੇਡੀ ਜਿਹੜਾ
ਕਿਉਂਕਿ ਔਰਤਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਣੀਆਂ ਨੇ, ਬੱਚੇ ਵੀ ਤੇ ਬਜ਼ੁਰਗ ਜਿਹੜੇ ਉਹਨਾਂ ਨੇ ਦਿੱਲੀ ਵੱਲ ਨੂੰ ਜਿਹੜਾ ਜਾਣਾ, ਜਿਹਦੇ ਕਰਕੇ ਇਹਨਾਂ ਟਰਾਲੀਆਂ ਨੂੰ ਕਵਰ ਜਿਹੜਾ ਉਹ ਕੀਤਾ ਜਾ ਰਿਹਾ। ਜਿਹੜੀਆਂ ਔਰਤਾਂ ਨੇ ਉਹ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੀਆਂ ਨੇ, ਜਿਹੜੀ ਰਸਦ ਹੈ ਉਹ ਇਕੱਠੀ ਕਰ ਰਹੀਆਂ ਨੇ। ਜਿਹੜੇ ਜਾਣ ਵਾਲੇ ਨੇ ਦਿੱਲੀ, ਉਹਨਾਂ ਦੇ ਵਾਸਤੇ ਲਿਸਟ ਜਿਹੜੀ ਆ ਕਿਸਾਨ ਜਥੇਬੰਦੀਆਂ ਨੇ ਜਾਰੀ ਕੀਤੀ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਨਾਲ ਲੈ ਕੇ ਜਿਹੜਾ ਵੀ ਉਹ ਤੁਰਨਾ। ਜਿਹੜੇ ਕਿੰਨੀਆਂ ਕਿੰਨੀਆਂ ਟਰਾਲੀਆਂ ਪਿੰਡਾਂ ਦੇ ਵਿੱਚੋਂ ਜਾਣੀਆਂ ਨੇ, ਪਿੱਛੇ ਕਿੰਨਾ ਨੇ ਜਿਹੜਾ ਵੀ ਉਹ ਰਹਿਣਾ, ਇਹਦਾ ਪੂਰਾ ਇੰਤਜ਼ਾਮ ਹਰ ਪਿੰਡ ਜਿਹੜਾ ਆਪਣੇ ਤੌਰ ਦੇ ਉੱਤੇ ਕਰ ਰਿਹਾ। ਜਿਹੜੇ ਪੰਜਾਬੀ ਗਾਇਕ ਨੇ ਉਹਨਾਂ ਦੇ ਵੱਲੋਂ ਵੀ ਕੱਲ ਜਿਹੜਾ ਵੀ ਜਿੱਥੇ ਤੇ ਮੋਰਚੇ ਲੱਗੇ ਨੇ ਉੱਥੇ ਜਾ ਕੇ ਜੋਸ਼ ਭਰਿਆ ਗਿਆ। ਪ੍ਰੈਸ ਕਾਨਫਰੰਸ ਜਿਹੜੀ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਕੀਤੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਦਿੱਲੀ ਜਿਹੜਾ ਸੰਘਰਸ਼ ਹੈ 26 ਤੇ 27 ਤਰੀਕ ਦਾ, ਉਹਦੀ ਫੁੱਲ ਸਪੋਰਟ ਜਿਹੜੀ ਉਹ ਕਰ ਰਹੇ ਨੇ ਔਰ ਨਾਲ ਜਾਣਗੇ। ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਿਨਾਂ ਪਾਰਟੀ ਦੇ ਝੰਡੇ, ਬਿਨਾਂ ਪਾਰਟੀ ਦੇ ਬੈਜ ਤੋਂ ਜਿਹੜੇ ਵਰਕਰ ਨੇ ਉਹ ਦਿੱਲੀ ਦੇ ਵਾਸਤੇ ਕਿਸਾਨਾਂ ਦੇ ਨਾਲ ਜਾਣਗੇ। ਅਕਾਲੀ ਦਲ ਬਾਦਲ ਨੇ ਵੀ ਅਜਿਹਾ ਐਲਾਨ ਜਿਹੜਾ ਉਹ ਕੀਤਾ। ਹਾਲਾਂਕਿ ਕਾਂਗਰਸ ਨੇ ਇਸ ਤਰ੍ਹਾਂ ਦਾ ਕੋਈ ਐਲਾਨ ਜਿਹੜਾ ਵੀ ਉਹ ਨਹੀਂ ਕੀਤਾ। ਪਰ ਇਸ ਵੇਲੇ ਜਿਹੜਾ ਪੰਜਾਬ ਹੈ ਉਹ ਦੋ ਰੰਗਾਂ ਦੇ ਵਿੱਚ ਰੰਗਿਆ ਹੋਇਆ ਜਿਹੜਾ ਵੀ ਉਹ ਨਜ਼ਰ ਆਉਂਦਾ। ਇੱਕ ਤਾਂ ਪੀਲਾ ਰੰਗ ਹੈ ਜੀ, ਪੀਲੀਆਂ ਚੁੰਨੀਆਂ, ਪੀਲੀਆਂ ਪੱਗਾਂ, ਤੇ ਦੂਸਰਾ ਹਰਾ ਜਿਹੜਾ ਰੰਗ ਹੈ। ਜਿਹੜੇ ਹਰਾ ਰੰਗ ਕਿਉਂਕਿ ਕਿਸਾਨੀ ਦਾ ਚਿੰਨ੍ਹ ਹੈ, ਹਰੀਆਂ ਪੱਗਾਂ, ਹਰੀਆਂ ਚੁੰਨੀਆਂ ਜਿਹੜੀਆਂ ਉਹ ਤੁਹਾਨੂੰ ਚੁਫੇਰੇ ਨਜ਼ਰ ਆਉਂਦੀਆਂ ਨੇ, ਚਾਰ ਚੁਫੇਰੇ। ਇਹ ਦੋ ਰੰਗ ਜਿਹੜੇ ਆ ਉਹ ਛਾਏ ਹੋਏ ਆ ਪੰਜਾਬ ਦੇ ਵਿੱਚ। ਜਿਹੜਾ ਇਸ ਤਰ੍ਹਾਂ ਦੇ ਰੰਗ ਦੇ ਵਿੱਚ ਰੰਗਿਆ ਪੰਜਾਬ ਬਹੁਤ ਵਰ੍ਹਿਆਂ ਤੋਂ ਬਾਅਦ ਜਿਹੜਾ ਉਹ ਦਿਸ ਰਿਹਾ। ਕੀ ਕੁਝ ਹੁੰਦਾ ਜਿਹੜਾ ਵੀ ਕੀ ਨਹੀਂ ਹੁੰਦਾ, ਇਹ ਬਾਅਦ ਵਾਲੀ ਗੱਲ ਹੈ। ਕਿੱਥੋਂ ਤੱਕ ਇਹਨਾਂ ਕਿਸਾਨਾਂ ਨੂੰ ਜਾਣ ਦਿੱਤਾ ਜਾਂਦਾ, ਇਹ ਵੀ ਜਿਹੜੀ ਬਾਅਦ ਵਾਲੀ ਗੱਲ ਹੈ। ਇੰਨਾ ਪਤਾ ਲੱਗਿਆ ਕਿ ਹਰਿਆਣੇ ਦੇ ਵਿੱਚ ਕਿਸਾਨ ਆਗੂਆਂ ਦੀ ਵੱਡੀ ਗਿਣਤੀ ਦੇ ਵਿੱਚ ਰਾਤ ਤੋਂ ਫੜੋ ਫੜੀ ਜਿਹੜੀ ਹੈ ਵੀ ਉਹ ਹੋ ਰਹੀ ਹੈ। ਜੇ ਤੁਸੀਂ ਦੇਖਿਆ ਹੋਵੇ ਤਾਂ ਬਹੁਤ ਸਾਰੇ ਗੀਤ ਇਸ ਵੇਲੇ ਕਿਸਾਨ ਸੰਘਰਸ਼ ਦੇ ਉੱਤੇ ਆ ਰਹੇ ਆ, ਬੜੇ ਜੋਸ਼ੀਲੇ ਜਿਹੜੇ ਗੀਤ ਨੇ, ਜਿਹੜੇ ਕਿ ਕਿਤੇ ਨਾ ਕਿਤੇ ਪ੍ਰੇਰ ਰਹੇ ਆ ਪੰਜਾਬ ਦੇ ਲੋਕਾਂ ਨੂੰ। ਵੈਸੇ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ, ਜਿਵੇਂ ਮੈਂ ਕਿਹਾ ਕਿ ਵਰ੍ਹਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ। ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ ਉਸ ਟਾਈਮ ਗਲਾਂ ਦੇ ਵਿੱਚ ਪਰਨੇ ਜਿਹੜਾ ਵੀ ਉਹ ਪਾ ਕੇ ਗ੍ਰਿਫਤਾਰੀ ਦੇ ਵਾਸਤੇ ਲੋਕ ਜਾਇਆ ਕਰਦੇ ਸਨ ਪਿੰਡਾਂ ਦੇ ਵਿੱਚੋਂ, ਉਹ ਅੰਮ੍ਰਿਤਸਰ ਵੱਲ ਨੂੰ ਜਾਂਦੇ ਸਨ। ਪਰ ਇਹ ਜਿਹੜੇ ਨੇ ਪੰਜਾਬ ਦੇ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੀ ਉਹ ਛਾਏ ਪਏ ਨੇ। ਜਿੱਥੇ ਜਿਹੜਾ ਵੀ ਉਹ ਧਰਨੇ ਲੱਗੇ ਨੇ ਉੱਥੇ ਇਹ ਸਾਰਾ ਜੋਸ਼ ਜਿਹੜਾ ਉਹ ਵੇਖਿਆ ਜਾ ਸਕਦਾ। ਔਰ ਇਹ ਬਹੁਤ ਕੁਝ ਨਿਰਭਰ ਜਿਹੜਾ ਵੀ ਉਹ ਕਰੂਗਾ 26 ਤੇ 27 ਦੇ। ਇੱਕ ਤਾਂ ਇਸ ਚੀਜ਼ ਦੇ ਉੱਤੇ ਕਿ ਕਿਸਾਨ ਕਿੱਥੋਂ ਤੱਕ ਜਾਣ ਦਿੱਤੇ ਜਾਂਦੇ ਆ, ਤੇ ਦੂਸਰਾ ਇਹ ਕਿ ਜਿਹੜੇ ਦੂਜੇ ਸੂਬੇ ਨੇ ਉਹਨਾਂ ਦੇ ਵਿੱਚੋਂ ਕਿਹੋ ਜਿਹਾ ਹੁੰਗਾਰਾ ਜਿਹੜਾ ਉਹ ਮਿਲਦਾ ਇਸ ਸੰਘਰਸ਼। ਬਿਲਕੁਲ ਜੀ, ਦੂਜੇ ਸੂਬੇ ਵਾਲੀ ਤਾਂ ਗੱਲ ਜ਼ਰੂਰ ਦੇਖਣ ਵਾਲੀ ਰਹੂਗੀ। ਤਾਂ ਅੱਗੇ ਗੱਲ ਕਰਦੇ ਹਾਂ ਕਰੋਨਾ ਕਰਕੇ ਸੁਪਰੀਮ ਕੋਰਟ ਨੇ ਦਿੱਲੀ ਤੇ ਗੁਜਰਾਤ ਦੀਆਂ ਸਰਕਾਰਾਂ ਦੀ ਖਿਚਾਈ ਕੀਤੀ। ਦੇਖੋ ਇਸ ਵੇਲੇ ਫੇਰ ਜਿਹੜਾ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੀ ਸੈਕਿੰਡ ਵੇਵ ਹੈ ਉਹ ਖਤਰਨਾਕ ਹੋ ਸਕਦੀ ਆ। ਹਾਂ, ਤਸੱਲੀ ਵਾਲੀਆਂ ਇੰਨੀਆਂ ਕੁ ਗੱਲਾਂ ਜਿਹੜੀਆਂ ਵੀ ਉਹ ਜ਼ਰੂਰ ਹੈਗੀਆਂ ਨੇ ਕਿ ਜਿਹੜੀ ਵੈਕਸੀਨ ਹੈ ਉਧਰੋਂ ਜਿਹੜਾ ਵੀ ਉਹ ਚੰਗਾ ਹੁੰਗਾਰਾ ਜਿਹੜਾ ਵੀ ਉਹ ਮਿਲ ਰਿਹਾ ਕਿ ਤਕਰੀਬਨ 4 ਜਿਹੜੀਆਂ ਵੈਕਸੀਨ ਨੇ ਉਹ ਆਉਂਦੇ ਦਿਨਾਂ ਦੇ ਦੌਰਾਨ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਉਹ ਆ ਜਾਣੀਆਂ ਨੇ। ਇਹੀ ਇੱਕ ਤਸੱਲੀ ਵਾਲੀ ਜਿਹੜੀ ਗੱਲ ਆ ਉਹ ਕਹੀ ਜਾ ਸਕਦੀ ਹੈ। ਨਹੀਂ ਤਾਂ ਅਦਰਵਾਈਜ਼ ਜਿਹੜਾ ਵੀ ਡਰ ਇੱਕ ਵਾਰੀ ਫੇਰ ਵੱਡਾ ਜਿਹੜਾ ਉਹ ਪੈ ਰਿਹਾ। ਦਿੱਲੀ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਵੀ ਉਹ ਡਰਾਇਆ ਜਾ ਰਿਹਾ, ਦਿੱਲੀ ਦੇ ਵਾਸਤੇ ਜਿਹੜਾ ਵੀ ਉਹ ਡਰਾਇਆ ਜਾ ਰਿਹਾ ਤੇ ਉੱਥੇ ਬਹੁਤ ਬੁਰਾ ਹਾਲ ਜਿਹੜਾ ਵੀ ਹੋ ਗਿਆ। ਸੁਪਰੀਮ ਕੋਰਟ ਜਿਹੜੀ ਆ ਉਹਨੇ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹਾਲਾਤ ਮੁੜ ਵਿਗੜਨ ਦੇ ਦਰਮਿਆਨ ਸੁਪਰੀਮ ਕੋਰਟ ਜਿਹੜੀ ਆ ਉਹਨੇ ਦਿੱਲੀ ਤੇ ਗੁਜਰਾਤ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਮਹਾਂਮਾਰੀ ਦੇ ਨਾਲ ਨਿਪਟਣ ਦੇ ਵਾਸਤੇ ਵਿਖਾਈ ਗਈ ਜਿਹੜੀ ਕੋਤਾਹੀ ਹੈ ਉਹਦੇ ਕਰਕੇ ਖਿਚਾਈ ਕੀਤੀ ਹੈ। ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਜਿਹੜੀ ਪਹਿਲੀ ਹੈ ਜੀ ਉਹ ਇਹ ਕਹਿੰਦੀ ਆ 91,70,753 ਮਾਮਲੇ ਹੋ ਗਏ,
481 ਮੌਤਾਂ 24 ਘੰਟਿਆਂ ਦੇ ਵਿੱਚ ਹੋਈਆਂ ਨੇ। 1,34,254 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ ਹੁਣ ਤੱਕ। ਸੁਪਰੀਮ ਕੋਰਟ ਨੇ ਜਿਹੜੀ ਦੀ ਖਿਚਾਈ ਕੀਤੀ ਆ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਹੇਠਲੇ ਬੈਂਚ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਕਿਹਾ ਕਿ ਉਹ ਉਠਾਏ ਗਏ ਸਟੈਪ ਤੇ ਕੇਂਦਰ ਤੋਂ ਮਹਾਮਾਰੀ ਨਾਲ ਨਿਪਟਣ ਲਈ ਮੰਗੀ ਗਈ ਸਹਾਇਤਾ ਸਣੇ ਸਥਿਤੀ ਰਿਪੋਰਟ ਜਿਹੜੀ ਆ ਉਹ ਦਾਖਲ ਕਰਨ। ਦਸੰਬਰ ਦੇ ਵਿੱਚ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਜਿਹੜਾ ਵੀ ਸਾਰੇ ਸੂਬਿਆਂ ਨੂੰ ਤੇ ਕੇਂਦਰ ਨੂੰ ਕਿਹਾ ਕਿ ਉਹ COVID-19 ਦੇ ਨਾਲ ਸਿੱਝਣ ਲਈ ਢੁਕਵੇਂ ਕਦਮ ਉਠਾਉਂਦਿਆਂ ਜਿਹੜਾ ਇਹ ਦੱਸਣ ਕਿ ਕੀ ਕੁਛ ਜਿਹੜਾ ਵੀ ਉਹ ਕੀਤਾ ਜਾ ਰਿਹਾ। ਜਿਹੜੀ ਬੈਂਚ ਸੀਗੀ ਜੀ ਉਹਨੇ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਇਹ ਗੱਲ ਜਿਹੜੀ ਕਹੀ ਆ ਕਿ ਵੀਰਵਾਰ ਤੱਕ ਜਿਹੜਾ ਜੀ ਇਹ ਦੱਸਿਆ ਜਾਵੇ ਕਿ ਕੀ ਕੁਛ ਇਸ ਮਾਮਲੇ ਦੇ ਉੱਤੇ ਜਿਹੜਾ ਹੁਣ ਤੱਕ ਕੀਤਾ ਗਿਆ ਔਰ ਹਲਫਨਾਮੇ ਦਾਇਰ ਕਰਕੇ ਸਥਿਤੀ ਜਿਹੜੀ ਦੱਸੀ ਜਾਵੇ। ਸ਼ੁੱਕਰਵਾਰ ਨੂੰ ਇਸ ਮਾਮਲੇ ਦੇ ਉੱਤੇ ਫਿਰ ਇਹੀ ਬੈਂਚ ਜਿਹੜਾ ਜੀ ਉਹ ਸੁਣਵਾਈ ਕਰੂਗਾ। ਬੈਂਚ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਹਾਲਾਤ ਦੇ ਨਾਲ ਕਿਵੇਂ ਸਿੱਧ ਰਹੇ, ਹਸਪਤਾਲ ਮਰੀਜ਼ਾਂ ਦਾ ਕਿਵੇਂ ਇਲਾਜ ਕਰ ਰਹੇ ਆ, ਕੀ ਬੈੱਡ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ। ਦਿੱਲੀ ਸਰਕਾਰ ਦੇ ਵੱਲੋਂ ਪੇਸ਼ ਹੋਏ ਜਿਹੜੇ ਸੀਨੀਅਰ ਵਕੀਲ ਸੀ ਉਹਨੇ ਇਹ ਗੱਲ ਕਹੀ ਹੈ ਕਿ ਕੌਮੀ ਰਾਜਧਾਨੀ ਦੇ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ। ਸਾਰੇ ਹਸਪਤਾਲਾਂ ਦੇ ਵਿੱਚ COVID-19 ਦੇ ਮਰੀਜ਼ਾਂ ਲਈ ਜਿਹੜੇ ਬੈੱਡ ਨੇ ਉਹ ਰਾਖਵੇਂ ਰੱਖੇ ਗਏ ਨੇ। ਜੇ ਆਪਾਂ ਦਿੱਲੀ ਦੀ ਜਿਹੜੀ ਗੱਲ ਕਰੀਏ ਇਸ ਵੇਲੇ ਜਿਹੜੀ ਸੀ ਉਹਦੀ ਪਿਛਲੇ 24 ਘੰਟਿਆਂ ਦੇ ਦੌਰਾਨ 4454 ਮਾਮਲੇ ਨਵੇਂ ਸਾਹਮਣੇ ਆਏ ਔਰ 121 ਮੌਤਾਂ 24 ਘੰਟਿਆਂ ਦੇ ਵਿੱਚ ਹੋਈਆਂ ਨੇ। ਹਾਈ ਨੰਬਰ ਹੈ। ਔਰ ਜਿੱਥੋਂ ਤੱਕ ਗੱਲ ਜਿਹੜੀ ਹੈਗੀ ਮਹਾਰਾਸ਼ਟਰ ਦੇ ਵਿੱਚ ਵੀ 4153 ਜਿਹੜੇ ਨਵੇਂ ਕੇਸ ਸਾਹਮਣੇ ਆਏ, 30 ਮੌਤਾਂ ਹੋਈਆਂ। ਮਹਾਰਾਸ਼ਟਰ ਨੇ ਜਿਹੜੀ ਹੈ ਜੀ ਕੁਛ ਰਿਸਟ੍ਰਿਕਸ਼ਨਸ ਹੁਣ ਲਾਈਆਂ ਨੇ ਦੂਜੇ ਸੂਬਿਆਂ ਤੋਂ ਆਉਣ ਦੇ ਵਾਸਤੇ। ਖਾਸ ਤੌਰ ਦੇ ਉੱਤੇ ਦਿੱਲੀ, ਗੋਆ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਕੰਪਲਸਰੀ ਕੀਤਾ ਗਿਆ ਕਿ ਉਹਨਾਂ ਦੇ ਕੋਲੇ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਵਾਲੀ ਹੋਣੀ ਜਿਹੜੀ ਉਹ ਜ਼ਰੂਰੀ ਹੈ ਜੇ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਜੀ ਉਹ ਐਂਟਰ ਕਰਨਾ ਹੈ ਤਾਂ। ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਜੀ, ਪੰਜਾਬ ਦੇ ਵਿੱਚ 711 ਨਵੇਂ ਮਾਮਲੇ ਸਾਹਮਣੇ ਆਏ, 17 ਮੌਤਾਂ 24 ਘੰਟਿਆਂ ਦੇ ਵਿੱਚ ਜਿਹੜੀਆਂ ਉਹ ਹੋਈਆਂ। ਹਰਿਆਣੇ ਦੇ ਵਿੱਚ 2663 ਮਾਮਲੇ ਸਾਹਮਣੇ ਆਏ, 28 ਮੌਤਾਂ ਹਰਿਆਣੇ ਦੇ ਵਿੱਚ ਹੋਈਆਂ। ਹੁਣ ਜਿਹੜੀਆਂ ਹਰਿਆਣੇ ਦੇ ਵਿੱਚ ਮੌਤਾਂ ਦੀ ਗਿਣਤੀ ਆ ਉਹ ਵੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਉਹ ਵਧੀ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ਧੂੰਆਂ ਵਗੈਰਾ ਹੈ, ਜਿਹੜਾ ਪੋਲਿਊਸ਼ਨ ਹੈ, ਉਹਨੇ ਮੁਸ਼ਕਲਾਂ ਜਿਹੜੀਆਂ ਜੀ ਉਹ ਵਧਾਈਆਂ ਨੇ। ਕੋਰੋਨਾ ਦੇ ਕੇਸ ਜਿਹੜੇ ਆ ਜਿੱਥੇ ਜ਼ਿਆਦਾ ਪੋਲਿਊਸ਼ਨ ਆ ਉੱਥੇ ਕੇਸ ਜ਼ਿਆਦਾ ਵਧੇ ਜੀ। ਤੇ ਅੱਗੇ ਗੱਲ ਕਰਦੇ ਆ SGPC ਦੇ ਪ੍ਰਧਾਨ ਦੀ ਚੋਣ ਆਈ ਹੋਈ ਆ ਜੀ ਤੇ ਅੱਜ ਕੱਲ੍ਹ ਕਰਦੇ ਆ ਤੇ ਉਸ ਨੂੰ ਲੈ ਕੇ ਨਾਮਾਂ ਦੇ ਉੱਤੇ ਅਟਕਲਾਂ ਦੇਖੋ ਕਈ ਕੁਛ ਸਾਹਮਣੇ ਆਊਗਾ ਅਗਲੇ 2-4 ਦਿਨਾਂ ਦੇ ਵਿੱਚ। 27 ਤਰੀਕ ਨੂੰ ਇਹ ਜਨਰਲ ਇਜਲਾਸ ਜਿਹੜਾ ਉਹ ਸੱਦਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਬਾਕੀ ਜਿਹੜੇ ਅਹੁਦੇਦਾਰ ਨੇ ਉਹ ਚੁਣੇ ਜਾਣਗੇ 27 ਤਰੀਕ ਨੂੰ। ਦੁਪਹਿਰੇ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਇਜਲਾਸ ਜਿਹੜਾ ਉਹ ਸੱਦਿਆ ਗਿਆ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਅੰਤਰਿਮ ਕਮੇਟੀ ਦੇ ਮੈਂਬਰਾਂ ਦੀ ਚੋਣ ਜਿਹੜੀ ਆ ਉਹ ਕੀਤੀ ਜਾਊਗੀ। ਸਿੱਖ ਗੁਰਦੁਆਰਾ ਐਕਟ 1925 ਦੇ ਮੁਤਾਬਕ ਇਹਨਾਂ ਅਹੁਦੇਦਾਰਾਂ ਤੇ ਅੰਤਰਿਮ ਕਮੇਟੀ ਦੇ ਮੈਂਬਰਾਂ ਦੀ ਹਰ ਵਰੇ ਸਾਲਾਨਾ ਚੋਣ ਜਿਹੜੀ ਆ ਉਹ ਹੁੰਦੀ ਆ। ਸਿੱਖ ਜਿਹੜੀ ਸੰਸਥਾ ਇਹਦਾ 43ਵਾਂ ਪ੍ਰਧਾਨ ਜਿਹੜਾ ਉਹ ਚੁਣਿਆ ਜਾਊਗਾ। ਗੋਬਿੰਦ ਸਿੰਘ ਲੌਂਗੋਵਾਲ ਇਹਦੇ 42ਵੇਂ ਪ੍ਰਧਾਨ ਦੇ ਵਜੋਂ 29 ਨਵੰਬਰ 17 ਤੋਂ ਕੰਮ ਕਰ ਰਹੇ ਆ। ਲਗਾਤਾਰ 3 ਸਾਲ ਉਹ ਜਿਹੜਾ ਵੀ ਉਹ ਪ੍ਰਧਾਨ ਬਣਿਆ। ਇਸ ਵਾਰੀ ਇਸ ਵੇਲੇ ਵੀ ਉਹ ਜਿਹੜਾ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਤਾਂ ਜਿਹੜਾ ਵੀ ਉਹ ਹੈਗਾ। ਇਸ ਤੋਂ ਇਲਾਵਾ ਸਾਬਕਾ ਜਿਹੜੀ ਪ੍ਰਧਾਨ ਹੈ ਜਗੀਰ ਕੌਰ, ਉਹਨਾਂ ਦਾ ਨਾਮ ਵੀ ਇਹਦੇ ਵਾਸਤੇ ਬੋਲ ਰਿਹਾ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਨਾਂ ਦੀ ਵੀ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਕੁਝ ਹੋਰ ਨਾਮ ਵੀ ਜਿਹੜੇ ਨੇ ਚਰਚਾ ਦੇ ਵਿੱਚ ਨੇ। 2020 ਦੇ ਵਿੱਚ ਲਾਪਤਾ 328 ਪਾਵਨ ਸਰੂਪਾਂ ਦਾ ਮਾਮਲਾ ਵੱਡਾ ਮੁੱਦਾ ਜਿਹੜਾ ਜੀ ਉਹ ਨਿਬੜਿਆ। ਅਜੇ ਤੱਕ ਇਹ ਮੁੱਦਾ ਬਹੁਤ ਚਰਚਾ ਦੇ ਵਿੱਚ ਹੈ ਔਰ ਇਹਦਾ ਖਮਿਆਜ਼ਾ ਸ਼੍ਰੋਮਣੀ ਕਮੇਟੀ ਨੂੰ ਭੁਗਤਣਾ ਪੈ ਰਿਹਾ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬਾਕੀਆਂ ਨੇ ਜਿਹੜੀ ਦੀ ਉਹ ਖਿਮਾ ਯਾਤਨਾ ਵੀ ਕੀਤੀ, ਪਰ ਸਿੱਖ ਸੰਸਥਾ ਪ੍ਰਤੀ ਲੋਕਾਂ ਦੇ ਵਿੱਚ ਰੋਹ, ਸਿੱਖ ਭਾਈਚਾਰੇ ਦੇ ਵਿੱਚ ਰੋਹ ਜਿਹੜਾ ਵੀ ਉਹ ਘੱਟ ਨਹੀਂ ਹੋ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ
ਜਿਹੜੇ ਪਾਰਟੀ ਦੇ ਕੋਲੇ, ਕਿਉਂਕਿ ਅਕਾਲੀ ਦਲ ਬਾਦਲ ਦਾ ਕਬਜ਼ਾ ਜੀ ਇਹਦੇ ਉੱਤੇ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ 26 ਤਰੀਕ ਨੂੰ ਮੀਟਿੰਗ ਜਿਹੜੀ ਕੀਤੀ ਜਾਊਗੀ, ਬੇਸ਼ੱਕ ਅਕਾਲੀ ਦਲ ਬਾਦਲ ਹਮੇਸ਼ਾ ਇਹ ਗੱਲ ਕਹਿੰਦਾ ਕਿ ਉਹਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ, ਜਦੋਂ ਕਿ ਪ੍ਰਧਾਨ ਜਿਹੜਾ ਜੀ ਉਹ ਚੋਣ ਤੋਂ ਪਹਿਲਾਂ ਮੀਟਿੰਗ ਜਿਹੜੀ ਆ ਉਹ ਕਰਦਾ ਮੈਂਬਰਾਂ ਦੇ ਨਾਲ। 25 ਨਵੰਬਰ ਨੂੰ ਭਲਕੇ ਵੀ ਜਿਹੜਾ ਜੀ ਕੁਝ ਮੈਂਬਰਾਂ ਦੇ ਕੋਲੋਂ ਰਾਏ ਜਿਹੜੀ ਆ ਉਹ ਲਈ ਜਾਊਗੀ। ਜਿਹੜੀਆਂ ਵਿਰੋਧੀ ਧਿਰਾਂ ਨੇ, ਜਿਹਦੇ ਵਿੱਚ ਅਕਾਲੀ ਦਲ, ਢੀਂਡਸਾ ਗਰੁੱਪ, ਡੈਮੋਕ੍ਰੇਟਿਕ, ਟਕਸਾਲੀ ਜਿਹੜੇ ਨੇ ਜੀ, ਉਹਨਾਂ ਦੇ ਵੱਲੋਂ ਇੱਕ ਮੰਚ ਤੇ ਆਉਂਦਿਆਂ ਘੱਟੋ ਘੱਟ ਅੰਤਰਿਮ ਕਮੇਟੀ ਮੈਂਬਰਾਂ ਦੀ ਗਿਣਤੀ ਦੇ ਵਿੱਚ ਆਪਣੇ ਮੈਂਬਰਾਂ ਦੇ ਨਾਂ ਸ਼ਾਮਲ ਕਰਾਉਣ ਦੇ ਯਤਨ ਜਿਹੜੇ ਉਹ ਕੀਤੇ ਜਾਣਗੇ। ਪਿਛਲੇ ਦਿਨਾਂ ਤੋਂ ਜੋ ਤੁਸੀਂ ਦੇਖਿਆ ਹੋਵੇ ਤਾਂ ਜਿਹੜਾ ਇੱਥੇ ਪ੍ਰੇਮ ਸਿੰਘ ਚੰਦੂਮਾਜਰਾ ਉਹ ਵੱਖਰੀ ਸੁਰ ਆਪ ਰਹੇ ਆ। ਉਹਨਾਂ ਨੇ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਸੀਗਾ ਉਹ VC ਦੇ ਅਸਤੀਫੇ ਨੂੰ ਲੈ ਕੇ ਮੋਮਬੱਤੀ ਮਾਰਚ ਵੀ ਕੀਤਾ। ਕੱਲ ਉਹਨਾਂ ਨੇ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਸ਼ਕਤੀ ਪ੍ਰਦਰਸ਼ਨ ਵੀ ਆਪਣਾ ਕੀਤਾ, ਜਿਹਦੇ ਵਿੱਚ ਨਾ ਅਕਾਲੀ ਦਲ ਦਾ ਝੰਡਾ, ਨਾ ਅਕਾਲੀ ਦਲ ਦਾ ਨਾਮ, ਨਾ BJP ਦੇ ਖਿਲਾਫ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਤੋਤਾ ਸਿੰਘ ਹੁਰੀ ਨੇ, ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਕਲੀਅਰਲੀ ਕਿਹਾ ਗਿਆ ਵੀ ਜਾਂ ਤਾਂ ਪ੍ਰਧਾਨ ਬਣਾਓ ਤੇ ਜਾਂ ਫਿਰ ਜਿਹੜਾ ਜੀ ਉਹ ਭੁਗਤੋ ਬਗਾਵਤ। ਇਹ ਦੋ ਨਾਮ ਨੇ ਜਿਹੜੇ ਆਉਂਦੇ ਦਿਨਾਂ ਦੇ ਦੌਰਾਨ ਪਾਲਾ ਬਦਲਦੇ ਆ, ਕੀ ਕਰਦੇ ਆ, ਦੂਜੇ ਦਲ ਦੇ ਨਾਲ ਜਾਂਦੇ ਆ ਜਾਂ ਕੁਝ ਹੋਰ ਜਿਹੜਾ ਜੀ ਉਹ ਕਰਦੇ ਆ। ਸੋ ਅਕਾਲੀ ਦਲ ਬਾਦਲ ਦੇ ਵਾਸਤੇ ਇਹ ਜਿਹੜੀ ਚੋਣ ਆ 27 ਤਰੀਕ ਵਾਲੀ ਬੜੀ ਅਹਿਮ ਹੋਊਗੀ ਕਿ ਮੂਹਰੇ ਕਿਹਨੂੰ ਕੀਤਾ ਜਾਂਦਾ, ਜਿਹਨੂੰ ਨਹੀਂ ਇਹ ਪ੍ਰਧਾਨਗੀ ਮਿਲਦੀ ਫਿਰ ਉਹ ਵਿਤਰੂਗਾ। ਜੀ ਜੀ ਬਿਲਕੁਲ ਖਲਾਰਾ ਪਊਗਾ, ਇਹਦਾ ਮਤਲਬ ਇਹੀ ਆ। ਅੱਗੇ ਡੇਰਾ ਪ੍ਰੇਮੀ ਜਿਸ ਦੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ, ਸੰਸਕਾਰ ਨਾ ਕਰਨ ਤੇ ਅੜੇ ਡੇਰਾ ਪ੍ਰੇਮੀ। ਇਹ ਸ਼ੁੱਕਰਵਾਰ ਨੂੰ ਜਿਹੜਾ ਮਰਡਰ ਹੋਇਆ ਸੀਗਾ, ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਦਾ ਸਲਾਵਤਪੁਰਾ ਡੇਰਾ ਹੈ, ਸਰਸੇ ਤੋਂ ਬਾਅਦ ਇਹਦਾ ਜਿਹੜਾ ਜੀ ਸਭ ਤੋਂ ਵੱਡਾ ਡੇਰਾ ਹੈ ਪੰਜਾਬ ਦੇ ਵਿੱਚ ਸਲਾਵਤਪੁਰੇ ਵਾਲਾ, ਉੱਥੇ ਇਹਦੀ ਜਿਹੜੀ ਹੈ ਜੀ ਉਹ ਮਨੋਹਰ ਲਾਲ ਦੀ ਡੈੱਡ ਬੋਡੀ ਰੱਖ ਕੇ ਡੇਰਾ ਪ੍ਰੇਮੀ ਸੜਕ ਤੇ ਬੈਠੇ। ਔਰ ਜਿਹੜਾ ਪ੍ਰਸ਼ਾਸਨ ਹੈ, SSP ਤੇ ਬਾਕੀ, ਉਹਨਾਂ ਨੇ ਲਗਾਤਾਰ ਮੀਟਿੰਗ ਜਿਹੜੀਆਂ ਇਹਨਾਂ ਦੇ ਨਾਲ ਕੀਤੀਆਂ। ਉਹ ਇਸ ਗੱਲ ਦੇ ਉੱਤੇ ਅੜੇ ਹੋਏ ਆ ਕਿ ਜਿੰਨੀ ਦੇਰ ਤੱਕ ਕਾਤਲ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਤੇ ਪਰਪਸ ਨਹੀਂ ਪਤਾ ਲੱਗਦਾ ਇਸ ਮਰਡਰ ਦਾ, ਉਹ ਇਹਦਾ ਅੰਤਿਮ ਸੰਸਕਾਰ ਜਿਹੜਾ ਵੀ ਉਹ ਨਹੀਂ ਕਰਨਗੇ। ਜਿਹੜੀ ਇਹਦੀ CCTV ਫੁਟੇਜ ਦੁਕਾਨ ਦੇ ਅੰਦਰ ਲੱਗੇ ਕੈਮਰੇ ਤੋਂ ਜਿਹੜੀ ਉਹ ਮਿਲੀ ਆ, ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹੈ। ਪੁਲਿਸ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਛਾਪੇਮਾਰੀ ਤਾਂ ਜਿਹੜੀ ਇਹਦੀ ਉਹ ਕੀਤੀ ਹੈ, ਪਰ ਕੋਈ ਗ੍ਰਿਫਤਾਰੀ ਜਿਹੜੇ ਜਾਂ ਇਹ ਕਿਹਾ ਜਾਵੇ ਕਿ ਕੋਈ ਲੀਡ ਜਿਹੜੀ ਆ ਉਹ ਮਿਲੀ ਆ ਪੁਲਿਸ ਨੂੰ ਅਜੇ ਨਹੀਂ। ਇਹਦੇ ਸੰਬੰਧੀ ਕੁਝ ਵੀ ਪੁਲਿਸ ਨਹੀਂ ਦੱਸ ਰਹੀ। ਇੱਕ ਜਿਹੜਾ ਸੁੱਖਾ ਗਿੱਲ ਆ ਲੰਮੇ, ਉਹਦੇ ਗੈਂਗਸਟਰ ਆ, ਉਹਨੇ ਇਹਦੀ ਜ਼ਿੰਮੇਵਾਰੀ ਲਈ ਆ ਇਸ ਕਤਲ ਦੀ ਸੋਸ਼ਲ ਮੀਡੀਆ ਦੇ ਉੱਤੇ। ਸੁੱਖਾ ਗਿੱਲ ਲੰਮੇ ਜਿਹੜਾ ਜੀ ਉਹ ਖੁਦ ਇੱਥੇ ਪੰਜਾਬ ਦੇ ਵਿੱਚ ਨਹੀਂ ਗਿਆ, ਭਾਰਤ ਦੇ ਵਿੱਚ ਨਹੀਂ ਗਿਆ, ਉਹ ਬਾਹਰਲੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਹੈ। ਕਿਹਾ ਜਾਂਦਾ ਕਿ ਇਟਲੀ ਦੇ ਵਿੱਚ ਹੈ ਸ਼ਾਇਦ ਉਹਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ, ਪਰ ਪੁਲਿਸ ਇਸ ਮਾਮਲੇ ਦੇ ਉੱਤੇ ਅਜੇ ਮੂੰਹ ਨਹੀਂ ਖੋਲ ਰਹੀ ਕਿ ਕੀ ਵਾਕਿਆ ਉਹਦੇ ਬੰਦਿਆਂ ਨੇ ਇਹਨੂੰ ਮਾਰਿਆ। ਉਹਦੇ ਬੰਦਿਆਂ ਦੇ ਨਾਮ ਵੀ ਦੱਸੇ ਸੀਗੇ ਕਿਹਨਾਂ ਨੇ ਉਹਨੂੰ ਜਿਹੜਾ ਉਹ ਮਾਰਿਆ। ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਦਿਨਕਰ ਗੁਪਤਾ ਹੋਰੀ, ਉਹ ਖੁਦ ਬਠਿੰਡਾ ਦੇ ਵਿੱਚ ਜਿਹੜਾ ਗਏ ਕੱਲ੍ਹ, ਔਰ ਉੱਥੇ ਜਿਹੜੇ ਸੀਨੀਅਰ ਆਫਿਸਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇਸ ਮਾਮਲੇ 'ਤੇ, ਕਿਉਂਕਿ ਇਹ ਮਾਮਲਾ ਵੱਧ ਰਿਹਾ ਔਰ ਡੇਰਾ ਪ੍ਰੇਮੀਆਂ ਦੀ ਗਿਣਤੀ ਵੀ ਜਿਹੜੀ ਆ ਜੀ ਉਹ ਵੀ ਵੱਧ ਰਹੀ ਆ। ਇੱਥੇ ਜਿੱਥੇ ਸਲਾਵਤਪੁਰਾ ਡੇਰੇ ਦੇ ਵਿੱਚ ਕਿਸੇ ਰੱਖ ਕੇ ਬੈਠੇ ਆ, ਉਹ ਅੰਤਮ ਸੰਸਕਾਰ ਜਿਹੜਾ ਉਹ ਨਹੀਂ ਕਰ ਰਹੇ। ਜਿਹੜੇ ਇਹ ਕਿਹਾ ਜਾ ਰਿਹਾ ਕਿ ਰਾਜਸਥਾਨ ਤੇ ਹਰਿਆਣੇ ਤੋਂ ਜਿਹੜੇ ਡੇਰਾ ਪ੍ਰੇਮੀ ਨੇ ਉਹ ਵੀ ਇੱਥੇ ਸਲਾਵਤਪੁਰਾ ਆਉਣ ਦੀ ਉਡੀਕ ਕਰ ਰਹੇ ਆ, ਪਰ ਜਿਹੜੀ 45 ਮੈਂਬਰੀ ਕਮੇਟੀ ਆ ਉਹ ਅਜੇ ਇਹਨਾਂ ਨੂੰ ਪਰਮਿਸ਼ਨ ਨਹੀਂ ਜਿਹੜਾ ਦੀ ਉਹ ਦੇ ਰਹੀ। ਉਹ ਇਹ ਕਹਿੰਦੇ ਆ ਕਿ ਅਜੇ ਉਹਨਾਂ ਦੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਜਾਰੀ ਹੈ। ਜੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਸਿਰੇ ਨਹੀਂ ਚੜ੍ਹਦੀ ਤੇ ਫਿਰ ਹਰਿਆਣੇ ਤੇ ਰਾਜਸਥਾਨ ਤੋਂ ਵੀ ਜਿਹੜਾ ਡੇਰਾ ਪ੍ਰੇਮੀ ਨੇ ਉਹ ਪੰਜਾਬ ਵੱਲ ਨੂੰ ਆ ਸਕਦੇ ਆ ਬਿਨਾਂ ਕਿਸੇ ਸ਼ੱਕ ਦੇ। ਚਾਹੇ ਇਹ ਜਿਹੜਾ ਦੀ ਮਰਡਰ ਹੋਵੇ ਭਿੱਖੀਵਿੰਡ ਦੇ ਵਿੱਚ ਕੀਤਾ ਗਿਆ ਤੇ ਚਾਹੇ ਇਹ ਮਰਡਰ ਜਿਹੜਾ ਭਗਤਾ ਭਾਈਕਿਆਂ ਦੇ ਵਿੱਚ ਕੀਤਾ ਗਿਆ। ਪੰਜਾਬ ਦਾ ਜਿਹੜਾ ਮਾਹੌਲ ਹੈ ਉਹਨੂੰ ਖਰਾਬ ਕਰਨ ਦੇ ਯਤਨ ਔਰ ਜਿਹੜਾ ਕਿਸਾਨ ਸੰਘਰਸ਼ ਹੈ ਉਹ ਤਾਰ-ਪੀਡੋ ਹੋਵੇ, ਇਹ ਉਹਦੇ ਵਾਸਤੇ ਜਿਹੜਾ ਜੀ ਕਿਤੇ ਨਾ ਕਿਤੇ ਜਿਹੜਾ ਇਹ ਲੱਗ ਰਿਹਾ ਕਿ ਇਹਦੇ ਪਿਛਲੀ ਜਿਹੜੀ ਕਹਾਣੀ ਇਹੀ ਆ।
ਹੁਣ ਅੱਜ ਦਾ ਦਿਨ ਜਿਹੜਾ ਜੀ ਉਹ ਅਹਿਮ ਰਹੂਗਾ, ਕਿਉਂਕਿ DGP ਆ ਕੇ ਕੱਲ ਡਿਊਟੀਆਂ ਆਪ ਲਾ ਕੇ ਗਏ ਆ। ਤੇ ਜਿਹੜਾ ਪ੍ਰਸ਼ਾਸਨ ਆ ਬਠਿੰਡੇ ਦਾ, ਉਹ ਡੇਰਾ ਪ੍ਰੇਮੀਆਂ ਨੂੰ ਮਨਾਉਣ ਦੇ ਵਿੱਚ ਸਫਲ ਹੁੰਦਾ ਜਾਂ ਨਹੀਂ, ਕਿਉਂਕਿ ਜੇ ਉਹਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਂਦਾ ਤੇ ਘੱਟੋ ਘੱਟ ਇਹ ਜ਼ਰੂਰ ਰਹੂਗਾ ਤੇ ਫਿਰ ਹਰਿਆਣੇ ਤੇ ਰਾਜਸਥਾਨ ਤੋਂ ਪ੍ਰੇਮੀ ਜਿਹੜੇ ਜੀ ਉਹ ਇੱਧਰ ਪੰਜਾਬ ਦੇ ਵਿੱਚ ਨਹੀਂ ਆਉਣਗੇ ਤੇ ਘੱਟੋ ਘੱਟ ਉਹ ਸੜਕ ਤੋਂ ਉੱਠ ਜਾਣਗੇ। ਬਾਅਦ ਦੀ ਕਾਰਵਾਈ ਜਿਹੜੀ ਹੈ ਜੀ ਉਹ ਪੁਲਿਸ ਪਾਉਂਦੀ ਰਹੂਗੀ। ਜ਼ੋਰ ਵੀ ਪੁਲਿਸ ਦਾ ਇਸ ਵੇਲੇ ਸਭ ਤੋਂ ਜ਼ਿਆਦਾ ਇਸੇ ਚੀਜ਼ ਦੇ ਉੱਤੇ ਲੱਗਿਆ ਹੈ। ਜੀ ਤਾਰੋ ਪੀੜਾ ਕਰਨ ਲਈ ਤਾਂ ਬਹੁਤ ਦੇਰ ਦੇ ਹੱਥ ਕੰਡੇ ਜਿਹੜੇ ਵਰਤੇ ਜਾ ਰਹੇ ਆ। ਤੇ ਅੱਗੇ ਸੂਬੇ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ 250 ਕਰੋੜ ਰੁਪਇਆ ਦੱਬਿਆ ਹੋਇਆ। ਦੇਖੋ, ਜਿਹੜੀ ਕੰਟਰੈਕਟ ਫਾਰਮਿੰਗ ਹੈ, ਜਿਹੜੇ ਨਵੇਂ ਬਿੱਲ ਆਏ ਆ, ਜਿਹੜੀ ਉਹਦੇ ਵਿੱਚ ਆ ਉਹੀ ਆਹੀ ਹੈ ਜੀ, ਇਹ ਜੋ ਜਿਹੜੀਆਂ ਇਹ ਖੰਡ ਮਿੱਲਾਂ ਨੇ ਉਹ ਕਿਸਾਨਾਂ ਦੇ ਨਾਲ ਕਰਦੀਆਂ ਨੇ। 3 ਸਾਲਾਂ ਤੋਂ ਤਾਂ ਗੰਨੇ ਦੇ ਭਾਅ ਦੇ ਵਿੱਚ ਵਾਧਾ ਨਹੀਂ ਜਿਹੜਾ ਜੀ ਉਹ ਹੋ ਰਿਹਾ, ਔਰ ਪੰਜਾਬ ਦੇ ਹਜ਼ਾਰਾਂ ਕਿਸਾਨ ਜਿਹੜੇ ਨੇ ਉਹਨਾਂ ਦੇ ਖੰਡ ਮਿੱਲਾਂ ਵੱਲ 250 ਕਰੋੜ ਰੁਪਈਆ ਫਸੇ ਹੋਏ ਆ ਜੀ। ਉਹ ਆਪਣੀ ਜਗ੍ਹਾ ਦੇ ਉੱਤੇ ਸੰਘਰਸ਼ ਜਿਹੜਾ ਜੀ ਉਹ ਕਰ ਰਹੇ ਆ। ਦੁਆਬੇ ਤੇ ਮਾਝੇ ਖੇਤਰ ਦੇ ਵਿੱਚ ਕਿਸਾਨ ਖੰਡ ਮਿੱਲਾਂ ਤੋਂ ਪੁਰਾਣੇ ਬਕਾਏ ਨਾ ਮਿਲਣ ਤੋਂ ਦੁਖੀ ਨੇ। ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਬਕਾਏ ਦੇਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। 30 ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਬਕਾਏ ਦਾ ਰੋਣਾ ਰੋਇਆ, ਪਰ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸੀ, ਉਹ ਇਸ ਮਾਮਲੇ ਨੂੰ ਕਈ ਵਾਰੀ ਉਠਾ ਚੁੱਕੇ ਆ। ਜਿਹੜੀ ਸਰਕਾਰ ਹੈ ਉਹ ਕੁਛ ਇਸ ਮਾਮਲੇ 'ਤੇ ਨਹੀਂ ਕਰ ਰਹੀ। ਕਿਉਂ ਨਹੀਂ ਕਰ ਰਹੀ? ਕਿਉਂਕਿ ਜਿਹੜੀਆਂ ਇਹ ਮਿੱਲਾਂ ਨੇ, ਖੰਡ ਮਿੱਲਾਂ, ਪ੍ਰਾਈਵੇਟ ਖੰਡ ਮਿੱਲਾਂ ਨੇ, ਇਹ ਪੋਲੀਟੀਸ਼ੀਅਨਾਂ ਦੀਆਂ ਨੇ ਸਾਰੀਆਂ ਤਕਰੀਬਨ। ਇਸ ਕਰਕੇ ਉਹਨਾਂ ਦੇ ਉੱਤੇ ਦਬਾਅ ਨਹੀਂ ਜਿਹੜਾ ਉਹ ਪਾ ਰਹੀ ਸਰਕਾਰ, ਜਾਂ ਪਾਉਣਾ ਹੀ ਨਹੀਂ ਚਾਹੁੰਦੀ। ਪ੍ਰਾਈਵੇਟ ਖੰਡ ਮਿੱਲਾਂ ਦੇ ਸਾਲ 19-20 ਦੇ 132 ਕਰੋੜ ਰੁਪਈਏ ਜਿਹੜੇ ਉਹ ਤੇ, ਔਰ ਪਿਛਲੇ ਜਿਹੜਾ ਮਾਲੀ ਵਰ੍ਹਾ ਸੀਗਾ ਉਹਦੇ 118 ਕਰੋੜ ਰੁਪਈਏ ਬਕਾਏ ਖੜੇ ਆ। 250 ਕਰੋੜ ਰੁਪਈਏ ਦੀ ਅਦਾਇਗੀ ਕਿਸਾਨਾਂ ਨੂੰ ਨਹੀਂ ਹੋਈ। ਫਗਵਾੜਾ ਖੰਡ ਮਿੱਲ ਦੇ ਮੂਹਰੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਕਿਸਾਨ 15 ਨਵੰਬਰ ਤੋਂ ਦਿਨ ਰਾਤ ਦਾ ਧਰਨਾ ਲਾ ਕੇ ਬੈਠੇ ਨੇ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦੀ ਕੀੜੀ ਅਫਗਾਨਾ ਖੰਡ ਮਿੱਲ ਦੇ ਮੂਹਰੇ 13 ਨਵੰਬਰ ਤੋਂ ਧਰਨਾ ਜਿਹੜਾ ਉਹ ਲੱਗਿਆ ਹੋਇਆ। ਪ੍ਰਸ਼ਾਸਨ ਨੇ ਕਿਸਾਨਾਂ ਨਾਲ ਸਮਝੌਤਾ ਕਰਵਾਤਾ ਸੀਗਾ, ਜਿਹਦੇ ਤਹਿਤ ਕਿਸਾਨਾਂ ਨੂੰ ਖੰਡ ਮਿੱਲ ਦੇ ਵੱਲੋਂ ਰੋਜ਼ਾਨਾ ਅਦਾਇਗੀ ਕੀਤੀ ਜਾਣੀ ਸੀ। ਗੰਨੇ ਦੀ ਪੜਾਈ ਦਾ ਨਵਾਂ ਸੀਜ਼ਨ ਸ਼ੁਰੂ ਹੋ ਗਿਆ, ਪਰ ਕਿਸਾਨਾਂ ਨੂੰ ਪੁਰਾਣੇ ਬਕਾਏ ਨਹੀਂ ਜਿਹੜੇ ਉਹ ਮਿਲ ਰਹੇ। ਪ੍ਰਾਈਵੇਟ ਫਗਵਾੜਾ ਖੰਡ ਮਿੱਲ ਵੱਲ ਕਰੀਬ 2000 ਕਿਸਾਨਾਂ ਦੇ ਪਿਛਲੇ ਸਾਲ ਦੇ 73.5 ਕਰੋੜ ਰੁਪਈਏ ਬਕਾਇਆ ਖੜੇ ਆ, ਜਦੋਂ ਕਿ ਕੀੜੀ ਅਫਗਾਨਾ ਖੰਡ ਮਿੱਲ ਵੱਲ 37 ਕਰੋੜ ਰੁਪਈਏ ਦੇ ਬਕਾਏ ਖੜੇ ਆ। ਅਮਲੋਹ ਤੇ ਦਸੂਹਾ ਖੰਡ ਮਿੱਲਾਂ ਨੇ ਅਦਾਇਗੀ ਕੀਤੀ ਹੈ। ਸਹਿਕਾਰੀ ਖੰਡ ਮਿੱਲਾਂ ਤੇ ਨਗਰ ਮਾਰੀਏ ਤਾਂ ਅਜਨਾਲਾ ਮਿੱਲ ਦੇ ਵੱਲ 21.5 ਕਰੋੜ, ਬਟਾਲਾ ਤੇ ਭੋਗਪੁਰ ਖੰਡ ਮਿੱਲ ਦੇ ਵੱਲ 9 ਕਰੋੜ ਰੁਪਈਆ, ਬੁੱਢੇਵਾਲ ਮਿੱਲ ਦੇ ਵੱਲ 12 ਕਰੋੜ ਰੁਪਈਆ, ਗੁਰਦਾਸਪੁਰ ਵਾਲੀ ਜਿਹੜੀ ਮਿੱਲ ਆ 17 ਕਰੋੜ ਰੁਪਈਆ, ਨਵੇਂ ਸ਼ਹਿਰ ਵਾਲੀ ਮਿੱਲ ਦਾ 15 ਕਰੋੜ ਰੁਪਈਆ, ਫਾਜ਼ਿਲਕਾ ਮਿੱਲ ਦੇ ਵੱਲ 9 ਕਰੋੜ ਰੁਪਈਆ ਤੇ ਨਕੋਦਰ ਦੇ ਵੱਲ 13 ਕਰੋੜ ਰੁਪਈਆ ਜਿਹੜਾ ਜੀ ਉਹ ਖੜਾ। ਇਸ ਵਾਰੇ 6 ਕਰੋੜ ਕੁਇੰਟਲ ਜਿਹੜਾ ਗੰਨਾ ਉਹ ਆਉਣ ਦੀ ਸੰਭਾਵਨਾ, ਔਰ ਐਤਕੀ ਗੰਨੇ ਦੇ ਹੇਠ ਕਰੀਬ 96,000 ਹੈਕਟੇਅਰ ਜਿਹੜਾ ਜੀ ਉਹ ਰਕਬਾ ਸੀਗਾ। ਹਰਿਆਣੇ ਨੇ ਗੰਨੇ ਦਾ ਰੇਟ ਜਿਹੜਾ ਜੀ ਉਹ ਵਧਾਇਆ। ਇਹ ਪੰਜਾਬ ਦੇ ਕਿਉਂਕਿ ਅੰਡਰ ਹੈ, ਤਾਂ ਪੰਜਾਬ ਨੇ ਗੰਨੇ ਦਾ ਰੇਟ ਨਹੀਂ ਵਧਾਇਆ, ਨਾ ਰੇਟ ਵਧਾਇਆ, ਨਾ 250 ਕਰੋੜ ਰੁਪਈਆ ਜਿਹੜਾ ਕਿਸਾਨਾਂ ਦਾ ਖੜਾ ਉਹ ਦੇਣ ਦਿਵਾਉਣ ਵੱਲ ਜਿਹੜਾ ਜੀ ਕੋਈ ਰੋਲ ਜਿਹੜਾ ਉਹ ਨਿਭਾਇਆ। ਹੌਲੀ ਹੌਲੀ ਜਿਹੜੀਆਂ ਸਹਿਕਾਰੀ ਮਿੱਲਾਂ ਸੀਗੀਆਂ, ਜਿਹੜੀਆਂ ਸਰਕਾਰੀ ਮਿੱਲਾਂ ਸੀਗੀਆਂ, ਉਹਨਾਂ ਦੇ ਵਿੱਚ ਘਾਹ ਉਗਾਏ, ਮਸ਼ੀਨਰੀ ਜਿਹੜੀ ਸੀ ਉਹ ਖਰਾਬ ਹੋ ਗਈ। ਚਾਹੇ ਉੱਥੇ ਪਟਿਆਲੇ ਦੇ ਨੇੜੇ ਰਖੜਾ ਮਿੱਲ ਹੈ, ਚਾਹੇ ਉਹ ਤਰਨਤਾਰਨ ਦੇ ਨੇੜੇ ਸ਼ੇਰੋਂ ਜਿਹੜੀ ਉਹ ਮਿੱਲ ਹੈ, ਇਹ ਜਿਹੜੀਆਂ ਮਿੱਲਾਂ ਸੀਗੀਆਂ ਇਹ ਬੰਦ ਕਰਤੀਆਂ। ਇਹ ਜਿਹੜੀਆਂ ਮਿੱਲਾਂ ਪ੍ਰਾਈਵੇਟ ਨੇ ਇਹ ਕਾਂਟਰੈਕਟ ਫਾਰਮਿੰਗ ਕਰਵਾਉਂਦੀਆਂ ਨੇ ਕਿਸਾਨਾਂ ਤੋਂ। ਕਾਂਟਰੈਕਟ ਸਾਈਨ ਜਿਹੜਾ ਜੀ ਉਹ ਕਰਾਉਂਦੇ, ਮੁੜ ਕੇ ਪੈਸੇ ਜਿਹੜਾ ਜੀ ਉਹ ਦੇਣ ਦੇ ਵਾਸਤੇ ਇੱਦਾਂ ਖਰਾਬ ਕਰਦੀਆਂ ਨੇ। ਜਾਂ ਤਾਂ ਹੋਵੇ ਇਹ ਮਿੱਲਾਂ ਘਾਟੇ 'ਚ ਚੱਲ ਰਹੀਆਂ ਨੇ, ਇਹਨਾਂ ਮਿੱਲਾਂ ਦੀ ਅੱਗੇ ਖੰਡ ਜਿਹੜੀ ਉਹ ਵਿਕ ਨਹੀਂ ਰਹੀ, ਇੱਦਾਂ ਦਾ ਕੁਝ ਵੀ ਨਹੀਂ ਗਾ, ਪਰ ਜਦੋਂ ਨੱਪਦੇ ਨੇ ਤੇ ਕਿਸਾਨਾਂ ਦੇ ਪੈਸੇ ਨਾਲ ਜੀ। ਤੇ ਅੱਗੇ ਅਗਲਾ ਆਖਰੀ ਸਵਾਲ ਵੱਲ ਚੱਲਾਂਗੇ। ਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 ਤੇ 408-272-5200। ਤੇ ਬਰਗਾੜੀ ਵਾਲੇ ਮਾਮਲੇ ਦੇ ਵਿੱਚ ਕੋਰਟ ਦੇ ਕੀ ਆਰਡਰ ਆਏ ਆ? ਇਸ ਮਾਮਲੇ ਵਿੱਚ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਜੀ, ਉਹਨੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾ ਸਕਦੀ ਹੈ। ਹਾਈ ਕੋਰਟ ਨੇ ਇਸ ਸੰਬੰਧ ਦੇ ਵਿੱਚ ਇੱਕ ਜਿਹੜਾ ਦੋਸ਼ੀ ਆ, ਕਥਿਤ ਦੋਸ਼ੀ ਆ, ਉਹਦੀ ਰਿਵਿਊ ਐਪਲੀਕੇਸ਼ਨ ਖਾਰਜ ਕਰਤੀ, ਔਰ ਇਹ ਕਿਹਾ ਕਿ ਪੰਜਾਬ ਸਰਕਾਰ ਨੂੰ ਮਾਮਲੇ ਦੀ ਜਾਂਚ ਕਰਾਉਣ ਦਾ ਪੂਰਾ ਅਧਿਕਾਰ ਹੈ।
ਇਸ ਮਾਮਲੇ ਦੇ ਵਿੱਚ ਕਥਿਤ ਦੋਸ਼ੀ ਸੁਖਜਿੰਦਰ ਸਿੰਘ ਨੇ ਹਾਈ ਕੋਰਟ ਦੇ ਫੈਸਲੇ ਨੂੰ ਰਿਵਿਊ ਕਰਨ ਦੀ ਮੰਗ ਕੀਤੀ ਸੀ, ਜਿਹਦੇ ਵਿੱਚ CBI ਨੇ ਇਸ ਮਾਮਲੇ ਦੀ ਜਾਂਚ ਵਾਪਸ ਲੈਣ ਦੇ ਪੰਜਾਬ ਦੇ ਵਿਧਾਨ ਸਭਾ ਦੇ ਪ੍ਰਸਤਾਵ ਨੂੰ ਸਹੀ ਠਹਿਰਾਇਆ ਸੀਗਾ ਔਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਮੋਹਰ ਲਾਈ ਸੀ। ਹਾਈ ਕੋਰਟ ਨੇ ਕਿਹਾ ਕਿ ਜਿਹੜੀ ਲੰਮੀ ਚੌੜੀ ਬਹਿਸ ਹੋਈ ਕਿ ਜਦੋਂ ਤੈਅ ਕੀਤਾ ਜਾ ਚੁੱਕਿਆ ਕਿ ਸਰਕਾਰ ਇਸ ਮਾਮਲੇ ਦੇ ਵਿੱਚ FIR ਦੀ ਜਾਂਚ CBI ਤੋਂ ਵਾਪਸ ਜਿਹੜੀ ਉਹ ਲੈ ਸਕਦੀ ਹੈ। ਸੁਖਜਿੰਦਰ ਸਿੰਘ ਉਰਫ ਸਨੀ ਨੇ ਇਹ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ। ਇਹ ਕਿਹਾ ਸੀਗਾ ਕਿ ਇਸ ਮਾਮਲੇ ਦੇ ਵਿੱਚ 2 ਇਨਵੈਸਟੀਗੇਸ਼ਨ ਏਜੰਸੀ ਨਹੀਂ ਜਿਹੜੀ ਜਾਂਚ ਕਰ ਸਕਦੀਆਂ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ CBI ਨੇ ਉਹਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸੀ, ਜਿਹਦੇ ਤੋਂ ਉਹਨੂੰ ਜ਼ਮਾਨਤ ਮਿਲੀ। ਹੁਣ SIT ਨੇ ਉਹਦੇ ਖਿਲਾਫ ਕੇਸ ਦਰਜ ਕਰਕੇ ਚਲਾਨ ਪੇਸ਼ ਜਿਹੜਾ ਜੀ ਉਹ ਕਰ ਦਿੱਤਾ ਤੇ ਇੱਕ ਜਾਂਚ ਦੇ ਵਿੱਚ 2 ਏਜੰਸੀਆਂ ਕਿਵੇਂ ਜਿਹੜਾ ਜੀ ਉਹ ਸ਼ਾਮਲ ਹੋ ਸਕਦੀਆਂ ਨੇ। ਇਹ ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਬੜਾ ਅਹਿਮ ਜਿਹੜਾ ਜੀ ਉਹ ਮਾਮਲਾ ਹੈ ਕਿਸਮ ਦੇ ਨਾਲ, ਖਾਸ ਤੌਰ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਜੀ ਉਹ ਫੈਸਲਾ ਬੜਾ ਅਹਿਮ ਹੈ, ਕਿਉਂਕਿ CBI ਜਿਹੜੀ ਹੈ ਜੀ ਉਹ ਧੱਕਣਾ ਡਾ ਰਹੀ ਹੈ SIT ਦੇ ਮਾਮਲੇ ਦੇ ਵਿੱਚ ਕਿ ਸਾਡੇ ਕੋਲ ਇਹ ਜਾਂਚ ਹੈ, ਅਸੀਂ ਇਹ ਜਾਂਚ ਨਹੀਂ ਚੱਲਣੀ। ਜਦੋਂ ਕਿ ਪਹਿਲਾਂ CBI ਨੇ ਕਲੋਜ਼ਰ ਰਿਪੋਰਟ ਜਿਹੜੀ ਉਹ ਲਾ ਦਿੱਤੀ ਇਸ ਮਾਮਲੇ ਦੇ ਵਿੱਚ ਤੇ ਸਾਨੂੰ ਲੱਭਿਆ ਕੱਖ ਨਹੀਂ। ਜਦੋਂ SIT ਬਣ ਗਈ ਤੇ CBI ਫੇਰ ਆ ਗਈ ਕਿ ਨਹੀਂ ਅਸੀਂ ਦੁਬਾਰਾ ਜਾਂਚ ਜਿਹੜੀ ਜੀ ਉਹ ਕਰਨੀ ਚਾਹੁੰਦੇ ਹਾਂ। ਹਾਂ, ਇਹਨਾਂ ਹੀ ਕੰਮਾਂ ਦੇ ਵਿੱਚ 4 ਸਾਲ ਦਾ ਸਮਾਂ ਜਿਹੜਾ ਜੀ ਉਹ ਮੌਜੂਦਾ ਸਰਕਾਰ ਨੇ ਵੀ ਲਗਾ ਦਿੱਤਾ ਸੀ। ਨਾ ਪਿਛਲੀ ਸਰਕਾਰ ਕੁਝ ਕਰ ਸਕੀ, ਨਾ ਮੌਜੂਦਾ ਸਰਕਾਰ ਜਿਹੜੀ ਜੀ ਉਹ ਕਰ ਸਕਣ ਦੇ ਰੌਂ ਦੇ ਵਿੱਚ ਜਿਹੜਾ ਜੀ ਉਹ ਜਾਂਦੀ ਹੈ। ਇੱਕ ਤੋਂ ਦੂਜੀ ਤੋਂ ਤੀਜੀ ਤੋਂ ਫੇਰ ਪਹਿਲੀ ਅਦਾਲਤ ਦੇ ਵਿੱਚ ਵੀ ਸਾਰਾ ਕੁਝ ਜਿਹੜਾ ਜੀ ਉਹ ਚੱਲੀ ਜਾਂਦਾ। ਜੀ ਬਿਲਕੁਲ ਕੋਈ ਆਸ ਵੀ ਨਹੀਂ ਹੋਣ ਦੀ ਕੁਛ, ਕਿਉਂਕਿ 1984 ਵਾਲਾ ਇਸੇ ਤਰ੍ਹਾਂ ਚਲੇ ਜਾਂਦਾ। ਤੇ ਸਰੋਤੇ ਅਸੀਂ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 4082725200 ਸਟੂਡੀਓ ਦਾ ਫੋਨ ਨੰਬਰ ਹੈ, ਵਾਪਸ ਆਣ ਕੇ ਲੈਣੇ ਤਾਂ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਗੁਰਲੇਜ਼ ਅਖਤਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਆ, ਤੁਸੀਂ ਸਵਾਲ ਕਰ ਸਕਦੇ ਹੋ 4082725200 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਦੁਬਾਰਾ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ ਜੀ। ਸਾਡੇ ਨਾਲ ਜੁੜੇ ਹੋਏ ਨੇ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। 84 ਤੋਂ ਬਾਅਦ ਜਿਹੜਾ ਆਹ ਹੁਣ ਘੋਲ ਚੱਲ ਰਿਹਾ ਪੰਜਾਬ ਦੇ ਵਿੱਚ, ਅਸੀਂ ਉਹ ਵੀ ਦੌਰ ਵੇਖਿਆ ਅੱਖੀਂ ਤੇ ਉਹੀ ਮੰਗਾਂ ਜਿਹੜੀਆਂ ਉਸ ਵੇਲੇ ਸੀਗੀਆਂ ਕਿ ਅੱਜ ਵੀ ਉਹਨਾਂ ਦਾ ਨਾਂ ਲਿਆ ਜਾ ਰਿਹਾ, ਉੱਠ ਰਹੀਆਂ ਮੰਗਾਂ। ਤੇ ਉਹ ਸੀਗੀਆਂ ਤਾਂ ਸਿਆਸੀ ਮੰਗਾਂ ਸੀਗੀਆਂ, ਪਰ ਇਹਨਾਂ ਨੇ ਅਮਨ ਕਾਨੂੰਨ ਦਾ ਮਸਲਾ ਬਣਾ ਕੇ ਤੇ ਜੋ ਕੁਛ ਕੀਤਾ ਸਾਰਿਆਂ ਦੇ ਆਪਣੇ ਸਾਹਮਣੇ ਹੀ ਹੈ। ਤੇ ਉਸ ਵੇਲੇ ਜਿਹੜੀਆਂ ਏਜੰਸੀਆਂ ਸੀ ਉਹਨਾਂ ਨੇ ਵੀ ਉਹਨੂੰ ਇੱਕ ਧਰਮ ਨਾਲ ਜੋੜ ਕੇ ਮਤਲਬ ਕਿ ਉਹ ਉਦੋਂ ਇੱਕ ਫਿਰਕੇ ਨੂੰ ਅੱਡ ਕੀਤਾ। ਤੇ ਜਿਹੜੇ ਅਕਾਲੀ ਸੀ ਉਸ ਵੇਲੇ ਜਿਹੜੇ ਕਰ ਰਹੇ ਸੀ ਘੋਲ, ਉਹਨਾਂ ਨੇ ਵੀ ਕੋਈ ਵਧੀਆ ਭੂਮਿਕਾ ਨਹੀਂ ਨਿਭਾਈ। ਉਹ ਵੀ ਆਪਦੇ ਆਪ ਨੂੰ ਪੰਜਾਬ ਦੀਆਂ ਮੰਗਾਂ ਨਹੀਂ ਬਣਾ ਸਕੇ, ਉਹ ਸਿੱਖਾਂ ਨਾਲ ਹੀ ਜੋੜ ਲਿਆ ਉਹਨੂੰ। ਤੇ ਉਸ ਵੇਲੇ ਜਿਹੜੀ ਕਾਮਰੇਡ ਜਮਾਤ ਸੀ ਇਹ ਅਲੱਗ ਹੋ ਗਈ ਉਦੋਂ, ਜਿਵੇਂ ਵਿਰੋਧ ਸਟੇਟ ਦੇ ਨਾਲ ਖੜ ਗਈ ਪੂਰੇ ਵਿਰੋਧ ਦੇ ਵਿੱਚ, ਤੇ ਨੁਕਸਾਨ ਵੀ ਇਹਨਾਂ ਦਾ ਵੀ ਹੋਇਆ ਤੇ ਟਕਰਾਅ ਵੀ ਹੋਇਆ। ਤੇ ਉਹਦਾ ਕਾਰਨ ਕੀ ਸੀ ਜੀ? ਅੱਜ ਤੱਕ ਮੈਨੂੰ ਕਾਰਨ ਨਹੀਂ ਪਤਾ ਲੱਗਾ ਜੀ ਉਹਦਾ। ਕੁਛ ਤੁਸੀਂ ਦੱਸ ਸਕਦੇ ਆ ਵੀ ਮੰਗਾਂ ਤਾਂ ਅੱਜ ਵੀ ਉਹੀ ਆ ਤੇ ਉਦੋਂ ਵੀ ਉਹੀ ਸੀ, ਤੇ ਹੁਣ ਉਹਨਾਂ ਦੇ ਵਿੱਚੋਂ ਬਹੁਤ ਬੰਦੇ ਹੱਕ 'ਚ ਵੀ ਖੜੇ ਆ। ਉਦੋਂ ਕੀ ਗੱਲ ਹੋਈ? ਥੈਂਕ ਯੂ ਜੀ। ਦੇਖੋ, ਤੁਸੀਂ ਜਵਾਬ ਤਾਂ ਵੈਸੇ ਆਪ ਹੀ ਜਿਹੜਾ ਜੀ ਉਹ ਦੇ ਦਿੱਤਾ ਕਿ ਇੱਥੇ ਵੀ ਕੋਸ਼ਿਸ਼ ਤਾਂ ਜਿਹੜੀ ਜਿਵੇਂ ਬਾਦਲ ਦਲ ਨੇ ਕੀਤੀ ਸੀਗੀ ਤਖਤਾਂ ਤੋਂ ਜਿਹੜਾ ਦੀ ਉਹ ਲੈ ਕੇ ਆਉਣਾ, ਕੋਈ ਤਖਤ ਤੋਂ ਜਿਹੜਾ ਦੀ ਰੋਸ ਮਾਰਚ ਕਰਨਾ
ਆਉਣਾ, ਉਹਦੇ 'ਚ ਕੋਈ ਗਲਤ ਨਹੀਂ ਗਾ ਜੀ, ਮੈਂ ਇਹ ਨਹੀਂ ਕਹਿੰਦਾ ਕੋਈ ਗਲਤ ਆ, ਪਰ ਇਹ ਜਿਹੜਾ ਇਹ ਸੰਘਰਸ਼ ਚੱਲ ਰਿਹਾ ਇਹ ਕਿਸਾਨੀ ਸੰਘਰਸ਼ ਹੈ। ਉਦੋਂ ਪੰਜਾਬ ਦੇ ਨਾਲ ਮੁਲਕ ਦੇ ਵਿੱਚੋਂ ਕੋਈ ਸੂਬਾ ਨਹੀਂ ਸੀ ਖੜਾ। ਹੁਣ ਜਿਹੜੀ 500 ਦੇ ਕਰੀਬ ਜਿਹੜੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ, ਉਹ ਖੜੀਆਂ ਤਾਂ ਹੋਈਆਂ ਨੇ ਨਾ ਕਿ ਇਹ ਨਿਰੋਲ ਕਿਸਾਨਾਂ ਦਾ ਮਸਲਾ ਹੈ। ਹਾਂ, ਇਸ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੰਗਾਂ ਉਹੀ ਨੇ, ਮੰਗਾਂ ਉਹੀ ਕਿਵੇਂ ਨੇ ਕਿ ਜੇ ਤੁਸੀਂ ਉਹਦੇ ਵਿੱਚ ਜਿਹੜੇ ਬਿੱਲ ਆਏ ਨੇ, ਚਾਹੇ ਪਹਿਲਾਂ ਆਰਡੀਨੈਂਸ ਸੀ, ਬਾਅਦ ਦੇ ਵਿੱਚ ਬਿੱਲ ਆ ਕੇ ਕਾਨੂੰਨ ਬਣ ਗਏ, ਉਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਕਿਤੇ ਵੀ ਖੇਤੀ ਨਹੀਂ ਹੈਗਾ ਜੀ, ਕਿਉਂਕਿ ਖੇਤੀ ਜੇ ਉਹਦੇ ਵਿੱਚ ਨਾਮ ਆ ਜਾਂਦਾ ਤੇ ਫਿਰ ਉਹ ਸਟੇਟ ਮੈਟਰ ਬਣ ਜਾਂਦਾ। ਮਤਲਬ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਹੈ। ਇੰਨੇ ਸਾਲਾਂ ਤੋਂ ਬਾਅਦ ਅੱਜ ਰਾਜ ਮਹਿਸੂਸ ਕਰ ਰਹੇ ਆ ਨਾ, ਜਿਹੜੇ 6 ਰਾਜ ਨੇ ਜਿਨ੍ਹਾਂ ਨੇ ਇਹ ਪਾਸ ਕੀਤਾ ਕਿ CBI ਜਿਹੜੀ ਆ ਉਹ ਨਹੀਂ ਸਾਡੇ ਐਂਟਰ ਕਰ ਸਕਦੀ, ਕਿ ਕੇਂਦਰ ਸਰਕਾਰ ਜਿਹੜੀ ਆ ਉਹ CBI ਨੂੰ ਵਰਤਦੀ ਹੈ। ਇਹ ਕੋਈ ਭਾਜਪਾ ਪਹਿਲੀ ਵਾਰੀ ਨਹੀਂ ਵਰਤ ਰਹੀ, ਕਾਂਗਰਸ ਪਹਿਲਾਂ ਜਿਹੜੀ ਇਸੇ ਤਰੀਕੇ ਦੇ ਨਾਲ ਵਰਤਦੀ ਰਹੀ ਹੈ। ਇਹ ਮਾਮਲਾ ਜਿਹੜਾ ਜੀ ਉਹ ਇਹਨੂੰ ਜੇ ਧਾਰਮਿਕ ਰੰਗਤ ਜਿਹੜੀ ਉਦੋਂ ਦੇ ਦਿੱਤੀ ਗਈ, ਜਿਹੜੀ ਗੱਲ ਤੁਸੀਂ ਕਹੀ ਧਰਮ ਯੁੱਧ ਮੋਰਚੇ ਵਾਲੀ ਜਿਹੜਾ ਜੀ, ਉਹ ਇਹ ਨਾਮ ਤੋਂ ਹੀ ਸਿੱਧ ਹੈ ਜੀ, ਜਦੋਂ ਕਿ ਹੈ ਜਿਹੜਾ ਸੀਗਾ ਮਾਮਲਾ ਉਹ ਜੁੜਿਆ ਹੋਇਆ ਰਾਜਾਂ ਦੇ ਅਧਿਕਾਰਾਂ ਦੇ ਨਾਲ ਸੀਗਾ। ਜੇ ਹੁਣੀ ਤੁਸੀਂ ਕਹ ਲਓ ਕਿ ਉਹ ਇੱਧਰ ਆਏ ਨੇ, ਪਰਤੇ ਨੇ, ਉਹਨਾਂ ਨੂੰ ਵੀ ਮਹਿਸੂਸ ਹੋਏ ਕਿ ਜਿਹੜਾ ਸੰਘੀ ਢਾਂਚਾ ਉਹ ਟੁੱਟਦਾ ਤੁਰਿਆ ਜਾ ਰਿਹਾ, ਤੇ ਜੇ ਇੰਨੇ ਦੇਰ ਤੋਂ ਬਾਅਦ ਹੀ ਆਏ ਨੇ ਕਿ ਚਲੋ ਹੁਣ ਵੀ ਜਿਹੜੀ ਜੀ ਉਹ ਚੰਗੀ ਗੱਲ ਆ, ਬਸ਼ਰਤੇ ਇਹ ਕਿਸਾਨ ਜਿਹੜੀਆਂ ਮੰਗਾਂ ਨੇ ਉਹ ਕਿਸਾਨਾਂ ਦੇ ਨਾਲ ਹੀ ਜੋੜ ਕੇ ਜਿਹੜੀਆਂ ਉਹ ਦੇਖੀਆਂ ਜਾਣ। ਅਜੇ ਵੀ ਮੈਨੂੰ ਲੱਗਦਾ ਕਿ ਜੇ ਇਹਦੇ ਵਿੱਚ ਇੱਕ ਧਰਮ ਦਾ ਮਸਲਾ ਜਿਹੜਾ ਜੀ ਉਹ ਬਣਾ ਦਿੱਤਾ ਗਿਆ, ਕਿਉਂਕਿ ਜਿਹੜੀਆਂ ਸਾਜ਼ਿਸ਼ਾਂ ਨੇ ਨਾ ਜੀ ਉਹ ਕੀਤੀਆਂ ਜਾਣਗੀਆਂ ਕਿ ਇਹਨੂੰ ਬਣਾਇਆ ਜਾਵੇ, ਇਹਨੂੰ ਇੱਕ ਮਸਲਾ, ਇੱਕ ਧਰਮ ਦਾ ਮਸਲਾ ਜਿਹੜਾ ਉਹ ਬਣਾ ਦਿੱਤਾ ਜਾਵੇ, ਉਸ ਖਿੱਤੇ ਦੇ ਨਾਲ ਜੋੜ ਦਿੱਤਾ ਜਾਵੇ। ਇੱਕ ਗੱਲ ਜੇ ਤੁਸੀਂ ਦੇਖੀ ਹੋਵੇ ਤਾਂ ਜਿਹਨੂੰ ਟੇਬਲ ਨਿਊਜ਼ ਜਿਹੜੀਆਂ ਉਹ ਕਹੀਆਂ ਜਾਂਦੀਆਂ, ਉਹ ਅਖਬਾਰਾਂ ਦੇ ਵਿੱਚ ਲੱਗਦੀਆਂ ਕਿ ਪੰਜਾਬ ਤੋਂ ਬਾਹਰ ਤਾਂ ਇਹਦੀ ਗੱਲ ਹੀ ਹੈ ਨਹੀਂ ਕਿਤੇ, ਇਹ ਤਾਂ ਪੰਜਾਬ ਦੇ ਕੁਛ ਲੋਕ ਨੇ, ਉਹਨਾਂ ਨੂੰ ਦਲਾਲ ਕਿਹਾ ਗਿਆ, ਉਹਨਾਂ ਨੂੰ ਵਿਚੋਲੀਏ ਕਿਹਾ ਗਿਆ, ਉਹਨਾਂ ਨੂੰ ਅਰਬਨ ਨਕਸਲੀਏ ਜਿਹੜਾ ਵੀ ਉਹ ਕਿਹਾ ਗਿਆ। ਇਹ ਕਿਉਂ ਕਿਹਾ ਗਿਆ? ਇਹ ਨਾਮ ਨਵੇਂ ਜਿਹੜੇ ਵੀ ਉਹ ਦਿੱਤੇ ਗਏ, ਨਖੇੜਨ ਦੀ ਕੋਸ਼ਿਸ਼ ਹੈ ਉਹ। ਅੱਜ ਵੀ ਉਦੋਂ ਵੀ ਸਾਜ਼ਿਸ਼ਾਂ ਹੋਈਆਂ, ਅੱਜ ਵੀ ਸਾਜ਼ਿਸ਼ਾਂ ਤਾਂ ਜਿਹੜੀਆਂ ਉਹ ਜਾਰੀ ਨੇ। ਏਦਾਂ ਉਹ ਅਖਵਾ ਦੇਣਾ, ਜਿਹੜੀ ਉਹ ਕਮੇਟੀ ਬਣੀ, ਉਹਦੇ ਜਿਹੜੀ ਨੈਸ਼ਨਲ ਪੱਧਰ ਦੇ ਉੱਤੇ ਕਮੇਟੀ ਬਣੀ ਹੈ ਸੰਘਰਸ਼ ਦੇ ਵਾਸਤੇ, ਉਹਦੇ ਇੱਕ ਮੈਂਬਰ ਤੋਂ ਇਹ ਅਖਵਾ ਦੇਣਾ ਕਿ ਕਰੋਨਾ ਬਹੁਤ ਫੈਲ ਗਿਆ, ਤੁਸੀਂ ਆਪਣੇ ਘਰਾਂ ਦੇ ਵਿੱਚ ਜਿਹੜਾ ਵੀ ਉਹ ਰਹੋ। ਇਹ ਠੀਕ ਉਸੇ ਤਰੀਕੇ ਦੀਆਂ ਸਾਜ਼ਿਸ਼ਾਂ ਨੇ। ਉਦੋਂ ਇੰਨਾ ਸੀਗਾ ਕਿ ਇੰਨਾ ਕਮਿਊਨੀਕੇਸ਼ਨ ਨਹੀਂ ਸੀਗਾ ਜੀ। ਅੱਜ ਕਮਿਊਨੀਕੇਸ਼ਨ ਦਾ ਬਹੁਤ ਜਿਹੜਾ ਵੀ ਉਹ ਫਰਕ ਹੈ। ਜਿਹੜੀਆਂ ਆਗੂ ਨੇ ਜਿਹੜੇ, ਦੇਖੋ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ, ਜੇ ਇਹਨਾਂ ਦਾ ਦਾਅ ਲੱਗੇ ਤੇ ਅੱਜ ਵੀ ਵੇਚ ਕੇ ਜਿਹੜਾ ਵੀ ਉਹ ਆ ਜਾਣ ਆਪਣਾ ਸੌਦਾ ਕਰਕੇ। ਲੱਖੋਵਾਲ ਦਾ ਆਪਾਂ ਮਾਮਲਾ ਦੇਖਿਆ ਹੀ ਹੈ। ਇਹ ਕਮਿਊਨੀਕੇਸ਼ਨ ਹੈ ਜਿਹਦੀ ਵਜ੍ਹਾ ਕਰਕੇ ਇਹ ਆਗੂ ਵੀ ਡਰਦੇ ਆ ਕਿ ਜੇ ਅਸੀਂ ਅੰਦਰ ਵੜ ਕੇ ਕੋਈ ਸਮਝੌਤਾ ਕਿਸੇ ਕਿਸਮ ਦਾ ਕਰ ਲਿਆ ਤੇ ਮੁੜ ਕੇ ਲੋਕ ਜਿਹੜੇ ਜੀ ਉਹ ਆਉਣ ਦੇਣਗੇ, ਜਦੋਂ ਕਿ ਉਦੋਂ ਇਹ ਗੱਲ ਹੈ ਨਹੀਂ ਸੀਗੀ ਉਸ ਟਾਈਮ ਦੇ ਉੱਤੇ। ਅੱਜ ਵੀ ਜਿਹੜੀਆਂ ਕਿਤਾਬਾਂ ਆਉਂਦੀਆਂ ਨੇ, ਹੁਣ ਫਿਰ ਰॉ ਦੇ ਜਿਹੜੇ ਆਫੀਸਰ ਨੇ ਉਹਨਾਂ ਦੀ ਕਿਤਾਬ ਆਈ ਆ, ਉਹ ਚਰਚਿਤ ਆ ਉਹ ਗੱਲ ਦੇ, ਉਹਦੇ ਵਿੱਚ ਤੁਸੀਂ ਦੇਖਿਆ ਹੋਵੇ ਤਾਂ ਇਹੀ ਗੱਲਾਂ ਹੁੰਦੀਆਂ ਨੇ। ਜੇ ਚਾਹੇ ਤੁਸੀਂ ਓਪਨ ਸੀਕ੍ਰੇਟ ਜਿਹੜੀ ਵੀ ਉਹ ਪੜ੍ਹਦੇ ਹੋ ਕਿ ਇਹ ਆਗੂ ਇੱਕ ਪਾਸੇ ਮੋਰਚਾ ਚਲਾਉਂਦੇ, ਦੂਜੇ ਪਾਸੇ ਅੰਦਰੂਨੀ ਮੀਟਿੰਗਾਂ ਇਹਨਾਂ ਦੀਆਂ ਕਿਵੇਂ ਹੁੰਦੀਆਂ ਰਹੀਆਂ, ਅਕਾਲੀ ਦਲ ਦੇ ਆਗੂਆਂ ਦੀਆਂ ਖਾਸ ਤੌਰ ਦੇ ਉੱਤੇ ਕਿਵੇਂ ਸਾਜ਼ਿਸ਼ਾਂ ਜਿਹੜੀਆਂ ਦੀ ਉਹ ਕਰਦੇ ਰਹੇ। ਮੈਂ ਫਿਰ ਕਹੂੰਗਾ ਕਿ ਪਹਿਲਾਂ ਇਹ ਲੱਗਦਾ ਸੀਗਾ ਕਿ 29-30 ਜਥੇਬੰਦੀਆਂ ਦੀ ਜਗ੍ਹਾ ਦੇ ਉੱਤੇ ਇੱਕ ਜਥੇਬੰਦੀ ਕਿਉਂ ਨਹੀਂ, ਪਰ ਅੱਜ ਉਹ ਲੱਗਦਾ ਕਿ ਨਹੀਂ, ਇਹ 29-30 ਠੀਕ ਹੈ। ਜੇ ਇੱਕ ਨੂੰ ਸਾਰੀ ਜ਼ਿੰਮੇਵਾਰੀ ਹੁੰਦੀ ਤੇ ਕੀ ਪਤਾ ਸੀ ਕਿਹਨੇ ਲੱਖੋਵਾਲ ਬਣ ਜਾਣਾ ਕਦੋਂ ਫੇਰ ਜਿਹੜਾ ਜੀ। ਤਾਂ ਇਸ ਕਰਕੇ ਇਹ ਬੋਚ ਕੇ ਜਿਹੜਾ ਜੀ ਉਹ ਪੈਰ ਚੱਕਣ ਦੀ ਲੋੜ ਹੈ ਕਿ ਇਹਨੂੰ ਇੱਕ ਫਿਰਕੇ ਦਾ, ਇੱਕ ਖਿੱਤੇ ਦਾ ਮਸਲਾ ਨਾ ਬਣਾਇਆ ਜਾਵੇ। ਇਹ ਕਿਸਾਨਾਂ ਦੀ ਜਿਹੜੀ ਜੀ ਗੱਲ ਹੈ। ਕੱਲ ਮੈਂ ਇੱਕ ਹੈਗੇ ਨੇ ਜੀ ਬਜ਼ੁਰਗ ਨੇ, ਸ਼ਾਇਦ ਹਰਿਆਣੇ ਤੋਂ ਨੇ, ਉਹ ਵਧੀਆ ਬੋਲਦੇ ਨੇ। ਉਹ ਇਹ ਕਹਿ ਰਹੇ ਸੀ ਵੀ ਜੇ ਜਿੱਦਣ ਧੌਣ ਚੋਂ ਕਿੱਲਾ ਨਿਕਲ ਗਿਆ ਤੇ ਮੁੱਛ ਤੋਂ ਹੱਥ ਜਿਹੜਾ ਦੀ ਥੱਲੇ ਆ ਗਿਆ, ਉਦਣ ਇਹ ਕਿਸਾਨ ਮਸਲਾ ਪੂਰੇ ਮੁਲਕ ਦਾ ਬਣ ਜਾਊਗਾ। ਜਿੱਦਣ ਇਹ ਧੌਣ ਦੇ ਵਿੱਚ ਜਿਹੜਾ ਦੀ ਉਹ ਕਿੱਲਾ ਰਿਹਾ ਤੇ ਫਿਰ ਇਹ ਕਿਸਾਨ ਮਸਲਾ ਨਹੀਂ ਬਣਨਾ, ਫਿਰ ਇਹ ਖਿੱਤੇ ਦਾ ਬਣਾ ਦਿੱਤਾ ਜਿਹੜਾ ਦੀ ਉਹ ਜਾਣਾ। ਤਕਰੀਬਨ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਦੂਜੀ ਗੱਲ ਇਹ ਆ ਕਿ ਇਹ ਜ਼ਰੂਰੀ ਨਹੀਂਗਾ ਕਿ ਇਹਦਾ ਕੀ ਹੱਲ ਜਿਹੜਾ ਜੀ ਉਹ ਨਿਕਲਦਾ, ਕਿਹੋ ਜਿਹਾ ਹੱਲ ਨਿਕਲਦਾ। ਪੰਜਾਬ ਦਾ ਯੂਨਾਈਟ ਹੋ ਜਾਣਾ ਜਾਂ ਵੱਖ-ਵੱਖ ਵਿਚਾਰਾਂ ਵਾਲਿਆਂ ਦਾ ਇਸ ਮਸਲੇ ਦੇ ਯੂਨਾਈਟ ਹੋ ਜਾਣਾ, ਇਹ ਪ੍ਰਾਪਤੀ ਹੈ।
ਇੱਕ ਵੱਡੀ ਪ੍ਰਾਪਤੀ ਹੈ। ਅੱਜ ਤੋਂ 2 ਮਹੀਨੇ 2.5 ਮਹੀਨੇ ਪਹਿਲਾਂ ਅਸੀਂ ਇਸ ਚੀਜ਼ ਦਾ ਰੌਲਾ ਪਾਉਂਦੇ ਰਹੇ ਨਾ ਕਿ ਪੰਜਾਬ ਦੇ ਵਿੱਚ ਹਥਿਆਰਾਂ ਦੇ ਗੀਤ ਜਿਹੜੇ ਜੀ ਉਹ ਆ ਰਹੇ ਨੇ, ਇਹ ਪੰਜਾਬੀ ਨੂੰ ਕਿਹੋ ਜਿਹਾ ਪੇਸ਼ ਜਿਹੜਾ ਜੀ ਉਹ ਕੀਤਾ ਜਾ ਰਿਹਾ। ਅੱਜ ਤੁਸੀਂ ਕੱਲ ਆਏ ਉਹ ਹਰਸ਼ ਚੀਮਾ ਦੇ ਤੇ ਗਰੇਵਾਲ ਦਾ ਜਿਹੜਾ ਗੀਤ ਆ ਕਿ ਪੰਗਾ ਪੈ ਗਿਆ ਸੈਂਟਰ ਨਾਲ, ਤੁਸੀਂ ਦੇਖੋ ਗੀਤਾਂ ਨੇ 2 ਮਹੀਨਿਆਂ ਦੇ ਵਿੱਚ ਕੈਸੀ ਕਰਵਟ ਜਿਹੜੀ ਆ ਉਹ ਬਦਲੀ ਹੈ। ਇਹ ਬਹੁਤ ਪੋਜ਼ਿਟਿਵ ਚੀਜ਼ਾਂ ਨੇ ਇਸ ਸਾਰੇ ਸੰਘਰਸ਼ ਦੀਆਂ, ਜਿਹੜੀ ਕਿ ਪੰਜਾਬ ਦੀ ਇੱਕ ਪਛਾਣ ਰਹੀ ਹੈ ਕਿ ਇਹ ਮੂਹਰੇ ਲੱਗਦਾ ਰਿਹਾ। ਜੀ ਜੀ ਬਿਲਕੁਲ, ਲੱਗਿਆ ਵੀ ਰਹਿਣਾ ਚਾਹੀਦਾ। ਤੇ ਅੱਗੇ ਪ੍ਰੀਤਮ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਜਿਹੜਾ ਜ਼ਿਮੀਂਦਾਰ ਦਾ 250 ਕਰੋੜ ਜਿਹੜਾ ਰੁਪਈਆ ਫਸਿਆ ਹੋਇਆ, ਤੇ ਇਹ ਜਿਹੜੇ ਕੈਪਟਨ ਸਾਹਿਬ ਨੇ ਇਹਦੀ ਅਦਾਇਗੀ ਕਿਉਂ ਨਹੀਂ ਕਰਾਉਂਦੇ? ਕਿਸੇ ਦਾ ਸਾਲ ਦਾ, ਪਿਛਲੇ ਸਾਲ ਦਾ, ਕਿਸੇ ਦਾ ਉਦੋਂ ਵੀ ਪਿਛਲੇ ਸਾਲ ਦਾ। ਧੂਰੀ ਮਿੱਲ ਸੀ ਜਿਹੜੀ, ਉਹਨੇ ਪੈਸੇ ਦੇਤੇ ਤੇ ਬਾਕੀ ਮਿੱਲਾਂ ਕਿਉਂ ਨਹੀਂ ਦਿੰਦੀਆਂ? ਇਹ ਕੈਪਟਨ ਨੂੰ ਜੱਟ ਨਹੀਂ ਜਾਪਦੇ, ਜਾਂ ਇਹਨਾਂ ਨੂੰ ਕਿਸਾਨ ਨਹੀਂ ਸਮਝਦੇ, ਜਾਂ ਇਹ ਸਮਝਦਾ ਵੀ ਗੰਨਾ ਜਿਹੜਾ ਹੈ ਇਹਦੇ 'ਚ ਕੋਈ ਖੇਚਲ ਘੱਟ ਪੈਂਦੀ ਹੈ ਜ਼ਿਮੀਂਦਾਰ ਨੂੰ। ਥੈਂਕ ਯੂ ਜੀ, ਥੈਂਕ ਯੂ ਜੀ। ਬਲਤੇਜਵੰਤ ਜੀ, ਉਹੀ ਤਾਂ ਗੱਲ ਜਿਹੜੀ ਜੀ ਤੁਹਾਨੂੰ ਦੱਸ ਕੇ ਹਟੇ ਆਂ ਜੀ ਕਿ ਮਤਲਬ ਕਿ ਉਹਦਾ ਰੀਜ਼ਨ ਜਿਹੜਾ ਹੈ ਉਹ ਸ਼ਾਇਦ ਤੁਸੀਂ ਪੂਰੀ ਵਿਸਥਾਰ ਸੁਣਿਆ ਨਹੀਂ ਜੀ ਕਿ ਉਹ ਜਿਹੜੀਆਂ ਮਿੱਲਾਂ ਨੇ, ਪ੍ਰਾਈਵੇਟ ਮਿੱਲਾਂ ਨੇ, ਇਹ ਉਹਦੇ ਮਾਲਕ ਜਿਹੜੇ ਨੇ ਉਹ ਕੌਣ ਨੇ। ਜਦੋਂ ਇਹ ਤੁਸੀਂ ਪਤਾ ਲਾ ਲਓਗੇ ਫਿਰ ਕਹਾਣੀ ਤੁਹਾਡੇ ਸਾਹਮਣੇ ਆ ਜੀ। ਉਹ ਪੋਲੀਟੀਸ਼ੀਅਨ ਨੇ ਸਾਰੇ, ਤੇ ਉਹ ਇਹਨਾਂ ਦੇ ਨੇੜੇ ਤੇੜੇ ਵਾਲੇ ਨੇ, ਇਸ ਕਰਕੇ ਉਹਨਾਂ ਦੇ ਉੱਤੇ ਸਖਤੀ ਨਹੀਂ ਕਰਦੇ। ਜੀ ਜੀ ਬਿਲਕੁਲ। ਅੱਗੇ ਜਸਵੰਤ ਸਿੰਘ ਜੌਲ ਜੀ। ਜਸਵੰਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਪ੍ਰਦੂਸ਼ਣ ਦੇ ਸਵਾਲ ਹੈ ਜੀ। ਇੱਕ ਮੈਂ ਵੀ ਹਰਿਆਣੇ ਦਾ ਰਹਿਣ ਵਾਲਾ ਹਾਂ ਜੀ, ਅਸੀਂ ਵੀ ਜੀ ਆਪਣੇ ਜ਼ਿਮੀਂਦਾਰ ਘਰਾਣੇ ਚੋਂ ਆ। ਚਲੋ ਜਦੋਂ ਨਹੀਂ ਪਤਾ ਸੀ ਅਸੀਂ ਵੀ ਅੱਗ ਲਾਉਂਦੇ ਰਹੇ ਉਸ ਸਮੇਂ ਦੇ ਵਿੱਚ, ਪਰ ਚਲੋ ਅੱਗ ਲੱਗ ਗਈ ਆ। 2 ਹਫ਼ਤੇ ਆਪਾਂ ਮੰਨਦੇ ਹਾਂ, 2 ਹਫ਼ਤੇ ਅੱਗ ਲੱਗਦੀ ਹੈ ਜੀ ਪਰਾਲੀ ਨੂੰ ਵੱਖਰੋ ਵੱਖਰੀ ਤਰ੍ਹਾਂ, ਜਿਹਦਾ ਕੋਈ ਪਹਿਲਾਂ ਵੱਢਿਆ ਗਿਆ। ਪਰ ਜਿਹੜਾ ਸਾਰਾ ਸਾਲ ਦਾ ਤੁਸੀਂ ਲਾ ਲਓ ਜੀ ਪ੍ਰਦੂਸ਼ਣ ਹੁੰਦਾ, ਅੰਮ੍ਰਿਤਸਰ ਦਾ ਲਾ ਲਓ, ਲੁਧਿਆਣੇ ਦਾ ਲਾ ਲਓ ਜੀ, ਇੱਧਰੋਂ ਦਿੱਲੀ ਦਾ ਲਾ ਲਓ, ਆਲੇ ਦੁਆਲੇ ਜਿਹੜੇ ਦਿੱਲੀ ਦੇ ਸ਼ਹਿਰ ਪੈਂਦੇ ਨੇ, ਹਰਿਆਣੇ ਦੇ ਗੁੜਗਾਵਾਂ ਲਾ ਲਓ ਜੀ, ਉਦੋਂ ਧੂੰਆਂ ਕਿੱਥੋਂ ਆਉਂਦਾ ਜੀ? ਉਹ ਤੇ ਕਿਉਂ ਨਹੀਂ ਗੱਲ ਹੋ ਰਹੀ ਜੀ ਭਾਜੀ? ਇਹ ਤੇ ਭੈਣ ਜੀ ਸੁਣ ਲੈਣ ਦੇ, ਦੱਸ ਦਿਓ ਭਾਜੀ ਜੀ। ਦੇਖੋ ਇਹ ਕਿਉਂਕਿ ਇਹ ਗੱਲ ਠੀਕ ਹੈ ਤੁਹਾਡੀ। ਹੁਣ ਪੋਲਿਊਸ਼ਨ ਤਾਂ ਪਟਾਕਿਆਂ ਦਾ ਵੀ ਬਹੁਤ ਹੈ, ਉਹ ਥੋੜਾ ਜੀ ਸਾਹ ਤਾਂ ਉਹ ਵੀ ਨਹੀਂ ਲੈਣ ਦਿੰਦਾ ਜੀ। ਐਤਕੀ ਜਿਹੜਾ NGT ਨੇ ਕੁਝ ਥਾਵਾਂ ਦੇ ਉੱਤੇ ਕੀਤਾ, ਹੁਣ ਜਿਹੜਾ ਪੋਲਿਊਸ਼ਨ ਦਾ ਬਣਾਤਾ ਹੈ ਬਈ 5 ਸਾਲ ਦੀ ਸਜ਼ਾ ਤੇ 1 ਕਰੋੜ ਰੁਪਏ ਦਾ ਜਿਹੜਾ ਜੀ ਉਹ ਜੁਰਮਾਨਾ ਹੋਊਗਾ, ਉਹ ਸਿਰਫ ਪਰਾਲੀ ਵਾਲੇ ਕੇਸਾਂ ਦੇ ਉੱਤੇ ਕਿਉਂ ਹੋਊਗਾ? ਉਹ ਪਟਾਕੇ ਵੇਚਣ ਜਾਂ ਪਟਾਕੇ ਜਿਹੜਾ ਖਰੀਦਣ ਵਾਲਾ, ਉਹਦੇ ਉੱਤੇ ਉਹ ਲਾਗੂ ਕਿਉਂ ਨਹੀਂ ਹੁੰਦਾ? ਕਿ ਉਹਨਾਂ ਦੇ ਵਾਸਤੇ ਉਹ ਪੋਲਿਊਸ਼ਨ ਜਿਹੜਾ ਪੋਲਿਊਸ਼ਨ ਕਰਦੇ ਆ, ਉਹ ਕੋਈ ਵੱਖਰੇ ਟਾਈਪ ਦਾ ਪੋਲਿਊਸ਼ਨ ਹੈ ਜਿਹੜਾ ਕਿ ਮਾਰਦਾ ਨਿਗਾ? ਮਈ ਮਹੀਨੇ ਦੇ ਵਿੱਚ ਜਿਹੜਾ ਆਪਾਂ ਸਾਰਿਆਂ ਨੇ ਦੇਖਿਆ ਕਿ ਜਦੋਂ ਲੋਕਡਾਊਨ ਲੱਗਿਆ ਹੋਇਆ ਸੀਗਾ, ਕਰਫਿਊ ਲੱਗਿਆ ਹੋਇਆ ਸੀਗਾ, ਤੇ ਉਦੋਂ ਇੰਡਸਟਰੀ ਦਾ ਪੋਲਿਊਸ਼ਨ, ਵਹੀਕਲਸ ਦਾ ਪੋਲਿਊਸ਼ਨ ਜਿਹੜਾ ਜੀ ਉਹ ਬੰਦ ਹੋ ਗਿਆ ਸੀ ਤੇ ਅਸਮਾਨ ਨੀਲਾ ਹੋ ਗਿਆ ਸੀ। ਲੁਧਿਆਣੇ ਵਾਲੇ ਉਦੋਂ ਫੋਟੋਆਂ ਪਾਉਂਦੇ ਸੀਗੇ ਵੀ ਸਾਡੇ ਤਾਂ ਇੱਥੋਂ ਉਹ ਜਲੰਧਰ ਦੇ ਪਰਲੇ ਪਾਸੇ ਵਾਲੇ ਪਹਾੜ ਦਿਖੀ ਜਾਂਦੇ ਆ। ਉਹ ਕਿਉਂ ਦੱਸਦੇ ਸੀਗੇ? ਪੋਲਿਊਸ਼ਨ ਜਿਹੜਾ ਜੀ ਉਹ ਹੈ ਨਹੀਂ ਸੀਗਾ। ਇਹ ਟਾਰਗੇਟ ਹੈ ਜਿਹੜਾ ਜੀ, ਇਹਦੇ ਮੈਂ ਕੋ ਪਰਾਲੀ ਸਾੜਨ ਦੇ ਹੱਕ ਦੇ ਵਿੱਚ ਨਹੀਂ ਗਾ ਜੀ। ਪਰਾਲੀ ਦਾ ਹੱਲ ਲੱਭਿਆ ਜਾਣਾ ਜਿਹੜਾ ਉਹ ਚਾਹੀਦਾ। ਇਹਨੂੰ ਕਿਸਾਨ ਨੂੰ ਜਿਹੜਾ ਜੀ ਉਹਦਾ ਕੁਝ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਆ ਹੁਣ ਘੋਲ ਵਗੈਰਾ ਦੀ ਗੱਲ ਚੱਲ ਰਹੀ ਹੈ ਇੱਕ ਵੀ, ਸ਼ਾਇਦ ਉਹਨੂੰ ਨਸ਼ਟ ਕਰਨ ਦਾ ਲਕ ਸੀ ਕਿ ਉਹ ਕਿੰਨਾ ਕਾਮਯਾਬ ਜਿਹੜਾ ਜੀ ਉਹ ਹੁੰਦਾ, ਜਾਂ ਜਿਹੜੀ ਮਸ਼ੀਨਰੀ ਹੈ, ਕਿਉਂਕਿ ਮਸ਼ੀਨਰੀ ਮਹਿੰਗੀ ਬੜੀ ਆ, ਉਹ ਮਸ਼ੀਨਰੀ ਪ੍ਰੋਵਾਈਡ ਜਿਹੜੀ ਉਹ ਕੀਤੀ ਜਾਵੇ। ਇਹ ਦੇਖੋ ਥੋੜਾ ਜਿਹਾ ਹੱਲ ਜਿਹੜਾ ਕਿਸਾਨਾਂ ਨੂੰ ਵੀ ਕਰਨਾ ਪਊਗਾ। ਹੁਣ ਕੁਝ ਥਾਵਾਂ ਦੇ ਉੱਤੇ ਸਾਂਝੀ ਮਸ਼ੀਨਰੀ ਜਿਹੜੀ ਜੀ ਉਹ ਆਈ ਹੈ। ਸਾਂਝੀ ਮਸ਼ੀਨਰੀ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਜਿਹੜਾ ਜੀ ਉਹ ਵੇਚ ਰਿਹਾ। ਜੇ ਤੁਸੀਂ ਰਾਏਕੋਟ ਜਾਂ ਇਹਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਜਾਓਗੇ ਤਾਂ ਉੱਥੇ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਜਿਹੜਾ ਜੀ ਉਹ ਲੱਗਦੀ। ਕੋਈ ਟਾਵਾ ਹੋਊਗਾ ਨਾ, 95% ਦੇ ਕਰੀਬ ਜਿਹੜੀ ਉਹ ਪਰਾਲੀ ਨਹੀਂ ਸਾੜਦੇ। ਉੱਥੇ ਸਾਂਝੀ ਜਿਹੜੀਆਂ ਮਸ਼ੀਨਾਂ ਨੇ ਉਹਦੀ ਵਰਤੋਂ ਦੇ ਵਿੱਚ ਆ ਰਹੇ ਨੇ। ਡਾਕਟਰ ਸਿੱਧੂ ਸਾਹਿਬ ਨੇ, ਉਹਨਾਂ ਦੀ ਟੀਮ ਉਸ ਏਰੀਏ ਦੇ ਵਿੱਚ ਬੜਾ ਕੰਮ ਜਿਹੜਾ ਜੀ ਉਹ ਕਰ ਰਹੀ ਹੈ। ਪੋਲਿਊਸ਼ਨ ਤਾਂ ਹੁੰਦਾ, ਪਰ ਜਿਹੜਾ ਬਾਕੀ ਪੋਲਿਊਸ਼ਨ ਆ ਉਹਦੇ ਉੱਤੇ ਸਖਤੀ ਕਿਉਂ ਨਹੀਂ ਹੁੰਦੀ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਤੁਹਾਡਾ ਪੁਆਇੰਟ ਬਿਲਕੁਲ ਵਾਜਬ ਹੈ ਵੀ ਬਾਕੀ ਸਾਲ ਜਿਹੜਾ ਕਿਤੇ ਪੋਲਿਊਸ਼ਨ ਲੈਵਲ ਬਿਲਕੁਲ ਕਲੀਨ ਹੁੰਦਾ ਤੇ 15 ਦਿਨ ਜਿਹੜਾ ਜੀ ਉਹ ਹੁੰਦਾ ਨਹੀਂ, ਬਾਕੀ ਟਾਈਮ ਵੀ ਉਹੋ ਜਿਹਾ ਜਿਹੜਾ ਜੀ ਉਹ ਰਹਿੰਦਾ। ਪਰ ਇੰਨਾ ਜ਼ਰੂਰ ਹੈ ਜਦੋਂ ਪਰਾਲੀ ਆਉਂਦੀ ਫਿਰ ਪਰਾਲੀ ਸਾਰਾ ਜਿਹੜਾ ਜੀ ਉਹ ਸਾਰੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ। ਜਿਵੇਂ ਕਿਸਾਨ ਜਿਹੜਾ ਜੀ ਉਹ ਇੱਕ ਵਿਲਨ ਹੋਵੇ, ਉਹਨੂੰ ਵਿਲਨ ਬਣਾ ਦਿੱਤਾ ਜਾਂਦਾ, ਜਦੋਂ ਕਿ ਸਭ ਤੋਂ ਜ਼ਿਆਦਾ ਜਿਹੜਾ ਪੋਲਿਊਸ਼ਨ ਆ ਜੀ ਉਹ ਇੰਡਸਟਰੀ ਕਰ ਰਹੀ ਹੈ ਜਾਂ ਵਹੀਕਲ ਜਿਹੜੇ ਆ ਉਹ ਕਰ ਰਹੇ ਜੀ। ਅਗਲੇ ਕਾਲਰ ਨੇ ਪੌਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਭਾਈ ਮੈਂ ਕਮੈਂਟ ਕਰ ਲਿਆ, ਜਿਹੜਾ ਪੋਲੂਸ਼ਨ ਦਾ ਆਪਾਂ ਕਹਿੰਦੇ ਜੋ ਕਿ ਸਾਨੂੰ ਇੰਨਾ ਸਾਨੂੰ ਫਾਈਨ ਕਰਾਂਗੇ ਜੇ ਕਰਾਂਗੇ, ਕਿਸਾਨਾਂ ਨੂੰ ਕਹਿਣਾ ਚਾਹੀਦਾ ਵੀ ਹਾਂ ਅਸੀਂ ਨਹੀਂ ਪੋਲੂਸ਼ਨ ਫੈਲਾਉਂਦੇ, ਪਰ ਸਾਨੂੰ ਅਸੀਂ ਆਹ ਪੋਲੂਸ਼ਨ ਵੀ ਨਹੀਂ ਫੈਲਾਉਣ ਦੇਣਾ ਚਾਹੀਦਾ ਵੀ ਅਸੀਂ ਸਾਨੂੰ ਇਹ ਵੀ ਨਹੀਂ ਫੈਲਾਉਣ ਦੇਣਾ ਰਾਈਟ, ਜਿਹੜਾ ਹੋਰ ਪੋਲੂਸ਼ਨ ਹੈਗਾ ਵੀ ਉਹ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਆਹ ਪੋਲੂਸ਼ਨ ਅਸੀਂ। ਬਾਕੀ ਮੈਂ ਕਹਿਣਾ ਚਾਹੁੰਦਾ ਜਿਹੜਾ ਇੱਕ ਲੜਕੇ ਨੇ ਕੋਈ ਪਰਿਵਾਰ ਨੂੰ ਕਤਲ ਕੀਤਾ, ਉਹ ਕਹਿੰਦਾ ਸੀ ਕੋਈ ਮੇਰੇ ਰਿਲੇਸ਼ਨ ਹੈ ਜੀ, ਅਤੇ ਉਹਨੇ ਆਪਦੇ ਆਪ ਨੂੰ ਵੀ ਸ਼ੂਟ ਕਰ ਲਿਆ। ਹੁਣ ਜੇ ਇੱਦਾਂ ਦਾ ਕੋਈ ਸੋਸ਼ਲ ਜਿਹੜਾ ਟੈਰਰਿਜ਼ਮ ਪੈਦਾ ਹੋਇਆ ਉਹਦੇ ਬਾਰੇ ਕਿਤੇ ਡਿਸਕਸ਼ਨਾਂ ਨਹੀਂ ਹੁੰਦੀਆਂ। ਜੇ ਕੋਈ ਆਨਰ ਕਿਲਿੰਗ ਹੋ ਜੇ ਫਿਰ ਆ ਖਾਪ ਚੀਤਾਂ ਨੂੰ ਵੀ ਉਹਨਾਂ 'ਤੇ ਵੀ ਕਿਤੇ ਬਾਲੀਵੁੱਡ ਕਿਤੇ ਆਪਣਾ ਇੰਟਰਨੈਸ਼ਨਲ ਨੈਸ਼ਨਲ ਮੀਡੀਆ 2-2 ਸਾਲ 3-3 ਸਾਲ ਲੱਗਿਆ ਰਹਿੰਦਾ ਰਹੇ ਵੀ ਜਿਹੜਾ ਇਹ ਜਿਹਾ ਨੈਟ ਦਾ ਟੈਰਰਿਜ਼ਮ ਹੈ ਇਹਦੇ ਪਿੱਛੇ ਕਿਉਂ ਨਹੀਂ ਡਿਬੇਟਾਂ ਹੁੰਦੀਆਂ ਵੀ ਇਹਦੇ ਪਿੱਛੇ ਆਹ ਜਿਹੜੇ ਸੋ ਕਾਲਡ ਇੰਟੈਕਚੁਅਲ ਹੈ ਜਾਂ ਕਮਿਊਨਿਸਟ ਹੈਗੇ ਆ ਜਿਹੜੇ ਵੀ ਇਹ ਉਸੇ ਸੋਸ਼ਲ ਟੈਰਰਿਜ਼ਮ ਪੈਦਾ ਕਰ ਰਹੇ ਆਪਣੇ ਕਿਸਾਨਾਂ ਵਾਸਤੇ ਵੀ ਆਪਣੇ ਹੋਰਾਂ ਲੋਕਾਂ ਵਾਸਤੇ ਵੀ ਇਹਦੇ ਵਾਸਤੇ ਕਿਉਂ ਨਹੀਂ ਉੱਥੇ ਡਿਬੇਟਾਂ ਹੁੰਦੀਆਂ ਇਹਨਾਂ ਲੋਕਾਂ ਦੇ ਵੀ ਇਹਨਾਂ ਨੂੰ ਜੇਲ੍ਹ 'ਚ ਦੇਣਾ ਚਾਹੀਦਾ, ਜਿਵੇਂ ਇਹਨੇ ਕਿਹਾ ਸੀ ਆਪਣੇ ਕਾਰਜੂ ਨੇ ਵੀ ਖਾਪ ਚੇਤਨ ਨੂੰ ਫਾਂਸੀ ਲੱਗਣੀ ਚਾਹੀਦੀ ਵੀ ਇਹਨਾਂ ਲੋਕਾਂ ਨੂੰ ਫਿਰ ਕਿਉਂ ਨਹੀਂ ਕਹਿੰਦੇ ਵੀ ਆਹ ਜਿਹੜੇ ਲੋਕ ਕਿਸੇ ਵੀ ਇਹੋ ਜਿਹਾ ਟੈਰਰਿਜ਼ਮ ਪੈਦਾ ਕਰਦੇ ਹੈਗੇ ਆ ਸਾਡੇ ਵੀ ਉਹਨਾਂ ਨੂੰ ਫਾਂਸੀਆਂ ਹੋਣੀਆਂ ਚਾਹੀਦੀਆਂ। ਮੈਂ ਇਹ ਪੁੱਛੂੰਗਾ। ਕਤਲ ਦੀ ਸਜ਼ਾ ਤਾਂ ਜਿਹੜੀ ਉਹ ਫਾਂਸੀ ਹੈਗੀ ਹੈ ਜੀ, ਉਹਦੇ ਵਿੱਚ ਕੋਈ ਨਵੀਂ ਕਿਸਮ ਦੀ ਫਾਂਸੀ ਥੋੜ੍ਹੀ ਹੋਣੀ ਹੈ। ਉਹਨੂੰ ਹੁਣ ਜਿਹੜਾ ਸੁਸਾਈਡ ਕਰ ਗਿਆ ਉਹਨੂੰ ਤੁਸੀਂ ਕਿੱਥੇ ਲਿਆ ਕੇ ਜਿਹੜਾ ਜੀ ਉਹ ਕਰੋਗੇ, ਇਹਦੇ ਵਿੱਚ ਜਿਹਨੂੰ ਤੁਸੀਂ ਕਮਿਊਨਿਸਟ ਜਾਂ ਜੋ ਵੀ ਕਹਿ ਰਹੇ ਹੋ ਉਹ ਇਹਦੇ ਵਿੱਚ ਕਿੱਥੋਂ ਆ ਗਏ ਜੀ। ਇਹ ਤਾਂ ਜਿਹੜੀਆਂ ਗਵਾਚ ਗਈਆਂ ਫੈਮਿਲੀ ਵੈਲਿਊਜ਼ ਨੇ, ਹਰੇਕ ਚੀਜ਼ ਨੂੰ ਪਾਲ ਜੀ ਤੁਸੀਂ ਹੋਰ ਹੀ ਰੰਗਤ ਜਿਹੜੀ ਜੀ ਉਹ ਦੇ ਦਿੰਦੇ ਹੋ ਹਰ ਹਫ਼ਤੇ। ਔਰ ਮੇਰਾ ਖਿਆਲ ਸ਼ਾਇਦ ਤੁਹਾਡਾ ਮਕਸਦ ਵੀ ਇਹੀ ਹੁੰਦਾ ਜੀ, ਪਤਾ ਨਹੀਂ ਉਹ ਹਫ਼ਤਾ ਕਿਵੇਂ ਤੁਸੀਂ ਉਹ ਤਿਆਰ ਕਰਦੇ ਰਹਿੰਦੇ ਹੋ ਕਿ ਕਿਹੜੀ ਚੀਜ਼ ਨੂੰ ਕਿੱਥੇ ਜਿਹੜਾ ਜੀ ਉਹ ਲੈ ਕੇ ਆਉਣਾ। ਉਹ ਮੁੰਡੇ ਨੇ ਮਰਡਰ ਕਿਉਂ ਕੀਤਾ, ਉਹਦੀ ਮਾਨਸਿਕਤਾ ਜਿਹੜੀ ਆ ਜੀ ਉਹਨੂੰ ਪੜ੍ਹਨ ਦੀ ਜ਼ਰੂਰਤ ਆ। ਉਹਦੇ ਵਿੱਚ ਕਿਸਾਨਾਂ ਨੂੰ ਤੁਸੀਂ ਕਹਿ ਦਿੱਤਾ ਕਿ ਉਹ ਜਿਹੜਾ ਟੈਰੋਰਿਜ਼ਮ ਜਾਂ ਉਹ ਫੈਲਾ ਰਹੇ, ਕੌਣ ਫੈਲਾ ਰਹੇ ਆ, ਕੌਣ ਜਿਹੜਾ ਜੀ ਉਹ ਕਰ ਰਿਹਾ, ਇਹਦੇ ਵਿੱਚ ਕੋਈ ਇੱਕ ਧਿਰ ਜਿਹੜੀ ਜੀ ਉਹ ਕਿਵੇਂ ਆ ਗਈ। ਮੇਰਾ ਖਿਆਲ ਜੇ ਇਹ ਕਿਹਾ ਜਾਵੇ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਜਿਹੜੇ ਗ੍ਰੈਂਡ ਪੇਰੈਂਟਸ ਬਿਠਾ ਕੇ ਸਿਖਾਉਂਦੇ ਹੁੰਦੇ ਸੀ ਬੱਚਿਆਂ ਨੂੰ, ਉਹ ਮੰਨਫੀ ਨਹੀਂ ਹੋ ਗਈਆਂ। ਸ਼ਾਇਦ ਪਤਾ ਨਹੀਂ ਤੁਹਾਡੇ ਟੱਬਰ 'ਚ ਹੋਈਆਂ ਹੋਣ ਜਾਂ ਨਾ ਹੋਈਆਂ, ਹੁਣ ਬਹੁਤੇ ਥਾਵਾਂ ਦੇ ਉੱਤੋਂ ਜਿਹੜੀਆਂ ਦੀ ਉਹ ਹੋ ਗਈਆਂ, ਜਿਹੜੀਆਂ ਫੈਮਿਲੀ ਵੈਲਿਊਜ਼ ਸੀਗੀਆਂ ਇਹ ਉਹਦੇ ਨਾਲ ਜੁੜੀ ਹੋਈ ਚੀਜ਼ ਹੈ। ਦੂਸਰੀ ਗੱਲ ਜਿਹੜੀ ਆ ਪੇਸ਼ੈਂਸ ਦੇ ਨਾਲ ਇਹ ਜੁੜੀ ਹੋਈ ਚੀਜ਼ ਆ ਜਿਹੜੀ ਬੱਚਿਆਂ ਨੂੰ ਸਿਖਾਉਣ ਦੀ ਜਿਹੜੀ ਜ਼ਰੂਰਤ ਆ। ਅੱਜ ਇਹ ਮਾਪਿਆਂ ਦਾ ਫੇਲਿਅਰ ਹੈ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ। ਇਹਦੇ ਵਿੱਚ ਕੋਈ ਇੱਕ ਫਿਰਕਾ ਨਹੀਂ ਆਉਂਦਾ, ਇਹਦੇ ਵਿੱਚ ਕੋਈ ਇੱਕ ਧਰਮ ਨਹੀਂ ਆਉਂਦਾ, ਇਹਦੇ ਵਿੱਚ ਕੋਈ ਇੱਕ ਧੜਾ ਨਹੀਂ ਆਉਂਦਾ, ਇਹਦੇ ਵਿੱਚ ਸਾਰੇ ਹੀ ਨੇ। ਇਹਦੇ ਉੱਤੇ ਸਭ ਨੂੰ ਜੇ ਤੁਸੀਂ ਪੇਰੈਂਟਸ ਹੋ ਤਾਂ ਉਹਨਾਂ ਨੂੰ ਜਿਹੜਾ ਵੀ ਉਹ ਸੋਚਣਾ ਪਊਗਾ ਕਿ ਇਹ ਕਿਸ ਪਾਸੇ ਵੱਲੋਂ ਜਿਹੜੀ ਵੀ ਉਹ ਕਹਾਣੀ ਜਾ ਰਹੀ ਹੈ। ਜਿਹੜਾ ਬੰਦਾ 3 ਮਰਡਰ ਕਰਕੇ ਆਇਆ ਉਹ ਤੁਹਾਨੂੰ ਲੱਗਦਾ ਕਿ ਕਿਸੇ ਧੜੇਬੰਦੀ ਦਾ ਸ਼ਿਕਾਰ ਹੋਊਗਾ ਜਾਂ ਕਿਸੇ ਨੇ ਉਹਨੂੰ ਆਲੇ ਦੁਆਲੇ ਨੇ ਉਹ ਟਪਾਇਆ, ਉਹ ਫਿਰ ਵੀਡੀਓ ਬਣਾ ਰਿਹਾ ਆਰਾਮ ਦੇ ਨਾਲ ਉਸ ਵੀਡੀਓ ਦੇ ਵਿੱਚ ਗੱਲ ਕਰੀ ਜਾ ਰਿਹਾ ਇਹ ਵੀ ਸੋਚ ਕੇ ਕਿ ਉਹਨੇ ਅਗਲੀ ਗੋਲੀ ਜਿਹੜੀ ਆਪਣੇ ਆਪ ਨੂੰ ਮਾਰ ਲੈਣੀ ਹੈ। ਇਹਦੇ ਉੱਤੇ ਬੀਇੰਗ ਏ ਪੇਰੈਂਟ ਹਰੇਕ ਨੂੰ ਸੋਚਣ ਦੀ ਜ਼ਰੂਰਤ ਹੈ। ਫਾਂਸੀਆਂ ਲਾ ਕੇ ਜੇ ਫਾਂਸੀਆਂ ਦੇ ਨਾਲ ਮਸਲੇ ਹੱਲ ਹੋ ਰਹੇ ਹੁੰਦੇ ਫਿਰ ਦੁਨੀਆ ਭਰ ਦੇ ਵਿੱਚ ਕ੍ਰਾਈਮ ਖਤਮ ਹੋ ਜਾਂਦਾ। ਹੁਣ ਕ੍ਰਾਈਮ ਤਾਂ ਰਹਿੰਦਾ ਹੀ ਨਾ ਜੀ। ਹਰਵੰਸ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਜਿਹੜੀ ਬਾਦਲ ਗਵਰਨਮੈਂਟ ਸੀ ਜਦੋਂ ਉਦੋਂ ਪਾਰਟੀਆਂ ਦੇ ਨਾਲ ਬਿਜਲੀ ਖਰੀਦਣ ਬੰਦੇ ਵੀ ਅਸੀਂ ਇਸ ਹਿਸਾਬ ਦੀ ਖਰੀਦਾਂਗੇ, ਜੇ ਨਹੀਂ ਵੀ ਖਰੀਦਾਂਗੇ ਤਾਂ ਵੀ ਤੁਹਾਨੂੰ ਪੈਸੇ ਦਿਆਂਗੇ। ਇਹ ਜਿਹਾ ਗਲਤ ਜਿਹਾ ਮੌਜਾ ਕੀਤਾ ਸੀਗਾ ਤੇ ਉਹ ਜਿਹੜਾ ਬੰਦਾ ਸੀਗਾ ਉਦੋਂ ਉਹ ਡਿਪਟੀ ਸਪੀਕਰ ਸੀਗਾ ਜਿਹੜਾ ਅੱਜ ਤੱਕ ਵੀ ਚੀਫ ਮਿਨਿਸਟਰ ਨਹੀਂ ਬਣਿਆ ਪੂਰਾ। ਜਿਹੜਾ ਹੁਣ ਵਾਲਾ ਚੀਫ ਮਿਨਿਸਟਰ ਆ ਇਹ ਕਿਉਂ ਨਹੀਂ ਉਸ ਨੂੰ ਗਲਤ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਕਿਉਂ ਨਹੀਂ ਕੈਂਸਲ ਕਰ ਸਕਦੇ। ਥੈਂਕ ਯੂ। ਦੇਖੋ ਉਹ ਫਿਰ ਜਦੋਂ ਮਹੀਨੇ ਜਾਂਦੇ ਆ ਜੀ 25 ਸਾਲਾਂ ਦੇ ਉਹ ਕਰਕੇ ਗਏ ਆ, ਮੌਜੂਦਾ ਨੇ ਨਹੀਂ ਕੀਤਾ ਨਾ ਰਿਵਿਊ ਕੀਤੇ ਨਾ ਰੱਦ ਤਾਂ ਹੀ ਹੁੰਦੇ ਜੇ ਰਿਵਿਊ ਕੀਤੇ ਜਾਂਦੇ। ਕੰਪਨੀਆਂ ਨੇ ਅਗਲੀਆਂ ਕਹਿੰਦੀਆਂ ਪਹਿਲਾਂ ਉੱਥੇ ਦਿੰਦੇ ਸੀ ਹੁਣ ਤੁਸੀਂ ਚੁੱਕੋ ਪੈਸੇ, ਕਿਹਨੂੰ ਜਿਹੜਾ ਦੀ ਉਹ ਚੁੱਕਦੇ ਆ। ਇਹ ਪੰਜਾਬ ਨੂੰ ਕੋਈ ਸੰਭਾਲਣ ਦੇ ਵਾਸਤੇ ਤਾਂ ਆਏ ਹੋਏ ਲੋਕ ਹੈ ਨਹੀਂ ਗੇ ਜੀ, ਇਹ ਤਾਂ ਲੁੱਟਣ ਲਈ ਆਏ ਹੋਏ ਨੇ। ਪਹਿਲਾਂ ਉਹ ਲੁੱਟਦੇ ਸੀ ਹੁਣ ਇਹ ਜਿਹੜਾ ਦੀ ਉਹ ਲੁੱਟੀ ਜਾਂਦੇ ਆ। ਉਹ ਪਹਿਲਾਂ ਨਾਅਰਾ ਲਾਉਂਦੇ ਹੁੰਦੇ ਸੀਗੇ ਜਿਹੜਾ ਵੀ ਚਿੱਟੇ ਬਦਲੇ ਨੀਲੇ ਮੋਰ, ਉਹ ਹਾਲਾਤ ਜਿਹੜੇ ਵੀ ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਭੁਗਤਦੇ ਨੇ। ਭੁਗਤਦਾ ਤਾਂ ਜਿਹੜਾ ਵੀ ਉਹ ਕੰਜ਼ਿਊਮਰ ਹੈ ਨਾ, ਭੁਗਤ ਤਾਂ ਆਮ ਬੰਦਾ ਰਿਹਾ ਜਿਹਦੇ ਨੱਕ ਦੇ ਵਿੱਚ ਦਮ ਕੀਤਾ ਪਿਆ ਇਹਨਾਂ ਬਿਜਲੀ ਬਿੱਲਾਂ ਨੇ। ਉਹਦੇ ਨਾਲ ਕੀ ਸਰਕਾਰਾਂ ਨੂੰ ਉਹਦੇ ਨਾਲ ਕੀ ਭਾਅ ਜਿਹੜਾ ਜੀ
ਹੁਣ ਜ਼ਰੂਰ ਇੰਨਾ ਜ਼ਰੂਰ ਹੈਗਾ ਕਿ ਬੜੀ ਤੇਜ਼ੀ ਦੇ ਨਾਲ ਜਿਹੜਾ ਇੱਥੇ ਆ ਰਹੇ ਆ, ਤੁਹਾਨੂੰ ਹਰ ਤਕਰੀਬਨ ਤੀਜੀ ਚੌਥੀ ਛੱਤ ਦੇ ਉੱਤੇ ਜਿਹੜਾ ਸੋਲਰ ਸਿਸਟਮ ਉਹ ਲੱਗ ਰਿਹਾ ਦਿਸਦਾ। ਇਹ ਪਤਾ ਨਹੀਂ ਹੁਣ ਕਿੰਨਾ ਕੁ ਜਿਹੜਾ ਜੀ ਇਹ ਕਿੱਥੇ ਕਾਮਯਾਬ ਹੋਊਗਾ, ਕਿਉਂਕਿ ਉਹ ਦਿੱਤਾ ਜਾ ਰਿਹਾ PSPCL ਨੂੰ, ਉਹਨੂੰ ਬਣਾ ਕੇ ਬਿਜਲੀ ਦਿੰਦੇ ਆ, ਫਿਰ ਉਹਦੇ ਵਿੱਚੋਂ ਛੋਟ ਦਿੰਦੇ ਆ। ਕਿੰਨੀ ਦੇਰ ਤੱਕ ਇਹਨਾਂ ਦਾ ਇਹ ਢਾਂਚਾ ਚੱਲਦਾ ਰਹੂਗਾ ਵੇਖਣਾ, ਪਰ ਇੰਨਾ ਜ਼ਰੂਰ ਹੈ ਕਿ ਜਿਹੜਾ ਤੋੜ ਲੱਭਣਾ ਸ਼ੁਰੂ ਕੀਤਾ ਉਹੀ ਇਹਦਾ ਹੱਲ ਹੈ ਕਿ ਜਦੋਂ ਉਹਨਾਂ ਤੋਂ ਖਰੀਦੀ ਹੋਈ ਨਹੀਂ ਜਾਊਗੀ। ਹੁਣ ਤੁਸੀਂ ਦੇਖੋ ਜਿਹੜਾ ਰਾਜਪੁਰੇ ਵਾਲਾ ਤੇ ਗੋਇੰਦਵਾਲ ਵਾਲਾ, ਉਹ ਦੋਨੋਂ ਉਹਨਾਂ ਨੇ ਸੇਲ ਤੇ ਲਾਏ ਆ, ਤੇ ਸਰਕਾਰ ਨੂੰ ਕਹਿੰਦੇ ਆ ਇਹ ਥਰਮਲ ਤੁਸੀਂ ਖਰੀਦ ਲਓ, ਤੇ ਸਰਕਾਰ ਬਣਾਉਂਦੀ ਫਿਰਦੀ ਹੈ ਜੀ ਆਪਣੇ ਇਹਦੀ ਤਿਆਰੀ ਕਰਦੀ ਫਿਰਦੀ ਹੈ ਇਹਨੂੰ ਖਰੀਦਣ ਦੇ ਵਾਸਤੇ। ਉਹ ਪਹਿਲਾਂ ਇੰਨੇ ਜਿਹੜਾ ਵੀ ਉਹਨਾਂ ਨੂੰ ਪੈਸੇ ਦੇ ਦਿੱਤੇ, ਉਦੋਂ ਜਿੰਨੇ ਉਹਨਾਂ ਨੇ ਲਾਏ ਸੀ ਉਦੋਂ ਕਈ ਗੁਣਾ ਜਿਹੜੇ ਜੀ ਉਹਨਾਂ ਨੇ ਪੈਸੇ ਬਣਾ ਲਏ, ਤੇ ਹੁਣ ਸਰਕਾਰ ਨੂੰ ਮੜ ਦਿੱਤੇ ਜਾਣਗੇ। ਸਰਕਾਰ ਨੂੰ ਕਾਹਦੇ ਮੜ ਦਿੱਤੇ ਜਾਣਗੇ ਜੀ? ਪੰਜਾਬੀਆਂ ਨੂੰ ਮੜ ਦਿੱਤੇ ਜਾਣਗੇ ਉਹ ਥਰਮਲ ਪਲਾਂਟ। ਚਿੱਟੇ ਹਾਥੀ ਜਿਹੜੇ ਜੀ ਉਹ ਗਲ ਪਾ ਦਿੱਤੇ ਜਾਣਗੇ ਪੰਜਾਬੀਆਂ ਦੇ ਆਉਂਦੇ ਸਮੇਂ ਦੇ ਦੌਰਾਨ, ਤਾਂ ਕਿ ਇਹ ਲੋਕ ਬੋਝ ਹੇਠਾਂ ਦੱਬੇ ਰਹਿਣ। ਤੇ ਜਦੋਂ ਲੋਕ ਬੋਝ ਹੇਠਾਂ ਦੱਬੇ ਰਹਿੰਦੇ ਆ ਫਿਰ ਉਹ ਬੋਲਦੇ ਨਹੀਂ ਹੁੰਦੇ। ਇਸ ਕਰਕੇ ਸਿਆਸੀ ਪਾਰਟੀਆਂ ਇੱਦਾਂ ਦਾ ਕੁਛ ਨਾ ਕੁਛ ਕਰਦੀਆਂ ਰਹਿੰਦੀਆਂ ਨੇ ਕਿ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਈ ਰੱਖੋ। ਇਹ ਬਿਜਲੀ ਦੇ ਬਿੱਲ ਵੀ ਉਹਦਾ ਹੀ ਪਾਰਟ ਨੇ ਜੀ। ਬਿੰਦਰ ਤੌਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਮੇਰਾ ਤਾਂ ਸਵਾਲ ਪਿਛਲੇ ਵੀਕ ਵਾਲਾ ਹੀ ਆ। ਤੁਸੀਂ ਕਿਹਾ ਸੀ ਪਿਛਲੀ ਵਾਰੀ ਸਮੇਧ ਸੈਣੀ ਵਾਰੀ ਵੀ ਉਹ 20 ਵਕੀਲਾਂ ਦੀ ਹੇਡ ਕੀਤੀ ਹੈ ਜਿੱਦਾਂ, ਤੇ ਤਾਂ ਕਰਕੇ ਉਹਨੂੰ ਕੁਛ ਨਹੀਂ ਹੋਣਾ। ਮੰਨ ਲਓ ਸਿੱਖ ਕੌਮ 21 ਵਕੀਲਾਂ ਦੀ ਮਤਲਬ ਲੈ ਆਉਂਦੀ ਆ ਟੀਮ ਸਾਹਮਣੇ, ਕੀ ਫਿਰ ਸਿੱਖ ਕੌਮ ਨੂੰ ਨਿਆਂ ਮਿਲ ਜੂਗਾ? ਸਿੱਖ ਕੌਮ ਨੂੰ ਨਿਆਂ ਨਹੀਂ ਮਿਲਣਾ, ਕਿਉਂਕਿ ਸਾਰੀ ਮਸ਼ੀਨਰੀ ਜਿਹੜੀ ਉਹ ਸਿੱਖ ਧਰਮ ਦੇ ਵਿਰੁੱਧ ਭੁਗਤਦੀ ਆ। ਜਾਂ ਕੋਈ ਸੈਂਟਰ ਆ ਜਾਂ ਕੋਈ ਪੰਜਾਬ ਸਟੇਟ ਆ। ਪਹਿਲਾਂ ਬਾਦਲ ਸੀ, ਉਹ ਸਾਰਾ ਸਿੱਖਾਂ ਦੇ ਵਿਰੁੱਧ ਸੀ। ਹੁਣ ਕੈਪਟਨ ਦੀ ਸਰਕਾਰ, ਉਹ ਵੀ ਸਿੱਖਾਂ ਦੇ ਵਿਰੁੱਧ ਭੁਗਤ ਰਹੀ ਮਸ਼ੀਨਰੀ। ਕੋਈ ਵੀ ਸਿੱਖਾਂ ਨੂੰ ਨਿਆਂ ਨਹੀਂ ਦੇਣਾ ਚਾਹੁੰਦਾ। ਹੁਣ ਮੰਨ ਲਓ ਮੈਂ ਕਿਤਾਬ ਪੜ੍ਹਦਾ, ਕੋਈ ਵੀ ਕਿਤਾਬ ਹੋ ਸਕਦੀ, ਉਹਦੇ ਸਾਰੇ ਪ੍ਰਕਾਸ਼ਕ ਦੇ ਹੱਕ ਰਾਖਵੇਂ ਹੁੰਦੇ ਆ। ਕੀ ਉਹਦੇ ਮੇਰੇ ਤੇ ਕੇਸ ਚੱਲੂਗਾ ਜੇ ਮੈਂ ਕੋਈ ਧਾਰਮਿਕ ਕਿਤਾਬ ਪੜ੍ਹਦਾ? ਤੇ ਸਿੱਖਾਂ ਨੂੰ ਨਿਆਂ ਕਿਤੇ ਨਹੀਂ ਮਿਲਣਾ, ਭਾਵੇਂ 50 ਵਕੀਲ ਕਰ ਲਓ। ਤੁਸੀਂ ਕਹਿੰਦੇ 20 ਵਕੀਲ, ਮੈਨੂੰ ਇਹਦਾ ਜਵਾਬ ਦਿਓ, ਵਕੀਲਾਂ ਦੀ ਪ੍ਰੋਬਲਮ ਨਹੀਂ ਗੀ, ਸਾਰੀ ਸਟੇਟ ਸਿੱਖਾਂ ਦੇ ਵਿਰੁੱਧ ਭੁਗਤਦੀ ਆ। ਥੈਂਕ ਯੂ। ਤੁਸੀਂ ਵਕੀਲ ਕਰ ਨਹੀਂ ਸਕਦੇ। ਮੈਂ ਪਿਛਲੇ ਹਫ਼ਤੇ ਵੀ ਜਿਹੜੀ ਇਹੀ ਗੱਲ ਕਹੀ ਸੀ। ਇਹ ਜਿਹੜੇ ਕੇਸ ਨੇ ਉਹ ਸਰਕਾਰਾਂ ਜਿਹੜੀਆਂ ਲੜਦੀਆਂ ਨੇ, ਇੰਡੀਵਿਜੂਅਲ ਤੌਰ ਦੇ ਉੱਤੇ ਤੁਸੀਂ ਨਹੀਂ ਖੜਾ ਕਰ ਸਕਦੇ ਜੀ ਵਕੀਲ। ਹਾਂ, ਘੱਟ ਗਿਣਤੀਆਂ ਜਿਹੜੀਆਂ ਨੇ ਉਹ ਖਤਰੇ ਦੇ ਵਿੱਚ ਨੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੁਸੀਂ ਇੱਕ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਕਿ ਓਵਰਆਲ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਖਤਰੇ ਦੇ ਵਿੱਚ ਨੇ। ਉਹਨਾਂ ਨੂੰ ਦਬਾਉਣ ਦੇ ਲਗਾਤਾਰ ਯਤਨ ਹੋ ਰਹੇ ਆ, ਇਹ 'ਚ ਕੋਈ ਜਿਹੜਾ ਵੀ ਉਹ ਸ਼ੱਕ ਨਹੀਂ। ਇਹ ਅੱਜ ਨਹੀਂ ਹੋਣ ਲੱਗੇ, ਉਹ 5 ਸਾਲਾਂ ਤੋਂ ਨਹੀਂ ਹੋਣ ਲੱਗੇ, ਇਹ 70 ਸਾਲਾਂ ਤੋਂ ਹੋ ਰਹੇ। ਈਵਨ ਉਦੋਂ ਪਿੱਛੇ ਵੀ ਜੇ ਚੱਲੀਏ ਤੇ ਉਦੋਂ ਵੀ ਇਹੀ ਕੁਝ ਚੱਲਦਾ ਰਿਹਾ ਜੀ। ਓਕੇ, ਓਂਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਜਿੱਦਾਂ EVM ਮਸ਼ੀਨਾਂ ਬਾਰੇ, ਜਿੱਦਾਂ ਹੁਣ ਬੰਗਾਲ ਦੇ ਵਿੱਚ ਇਲੈਕਸ਼ਨ ਹੋਣੀ ਆ, ਕਿ ਜਾਂ ਜਿੱਦਾਂ ਪੰਜਾਬ ਦੇ ਇਹਨਾਂ ਕੋਲ ਵੀ ਪੂਰੀ ਮੈਜੋਰਟੀ ਹੈਗੀ ਆ, ਜਿੱਦਾਂ ਬੰਗਾਲ ਵਾਲੀ ਸਰਕਾਰ ਆ ਜਿਹੜੀ ਮਮਤਾ ਬੈਨਰਜੀ, ਕਿ ਉਹਨਾਂ ਦੇ ਹੱਥ 'ਚ ਜਾਂ ਰਾਜ ਸਰਕਾਰ ਰਾਜ ਦੇ ਸਟੇਟ ਦੇ ਹੱਥ 'ਚ ਕੋਈ ਏਦਾਂ ਦਾ ਕਾਨੂੰਨ ਨਹੀਂ ਹੈਗਾ ਜੀ ਉਹ ਚਾਹੁਣ ਵੀ ਅਸੀਂ EVM ਮਸ਼ੀਨਾਂ ਤੇ ਨਹੀਂ ਇਲੈਕਸ਼ਨ ਕਰਾਉਣਾ ਚਾਹੁੰਦੇ, ਜਾਂ ਉਹ ਕਾਨੂੰਨ ਬਣਾ ਦੇਣ ਵੀ ਅਸੀਂ ਬੈਲਟ ਪੇਪਰ ਤੇ ਇਲੈਕਸ਼ਨ ਕਰਾਉਣਾ ਚਾਹੁੰਦੇ ਹਾਂ, ਵੀ ਏਦਾਂ ਦਾ ਕੁਝ ਨਹੀਂ ਹੋ ਸਕਦਾ ਹੈਗਾ ਵੀ ਜੇ ਰਾਜ ਸਰਕਾਰ ਚਾਹਵੇ ਜਾਂ ਵੀ ਮਤਾ ਪਾਸ ਕਰ ਦੇਵੇ ਵੀ ਅਸੀਂ ਸਟੇਟ ਮਤਾ ਪਾਸ ਕਰਦਾ ਵੀ ਅਸੀਂ ਨਹੀਂ ਕਰਾਉਣਾ ਚਾਹੁੰਦੇ EVM ਮਸ਼ੀਨਾਂ ਦੇ ਉੱਤੇ, ਤੇ ਏਦਾਂ ਦੱਸਿਓ ਇਹਦਾ ਵੀ ਕੋਈ ਕਾਨੂੰਨ ਏਦਾਂ ਹੋ ਨਹੀਂ ਸਕਦਾ ਕੁਝ ਵੀ? ਥੈਂਕ ਯੂ। ਦੇਖੋ, ਜਿਹੜਾ ਇਹ ਸਟੇਟ ਦਾ ਮੈਟਰ ਨਹੀਂ ਗਾ ਜੀ, ਇਹ ਸੈਂਟਰ ਦਾ ਮੈਟਰ ਹੈ, ਔਰ ਸੈਂਟਰ ਦੇ ਅੰਦਰ ਇਹ ਆਉਂਦਾ ਜਿਹੜਾ ਚੋਣ ਕਮਿਸ਼ਨ ਹੈ। ਇਹ ਤਾਂ ਜਿਹੜੀਆਂ ਇੱਕ ਦੋ ਚੀਜ਼ਾਂ ਹੋ ਸਕਦੀਆਂ ਨੇ, ਜਿਹੜੀਆਂ ਰੀਜਨਲ ਪਾਰਟੀਜ਼ ਨੇ ਉਹ ਤਕੜੀਆਂ ਹੋਣ, ਖੇਤਰੀ ਪਾਰਟੀਆਂ ਤਕੜੀਆਂ ਹੋ ਕੇ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਉਹ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਜਿਹੜਾ ਜੀ ਇਹ ਲੈ ਕੇ ਆਉਣ, ਉੱਥੋਂ ਬਦਲ ਸਕਦਾ ਜੀ। ਇਹ ਸਟੇਟ ਦੇ ਹੱਥ ਨਹੀਂ ਹੈਗਾ। ਸਟੇਟ ਜਿਹੜੀ ਜੇ ਵਿਧਾਨ ਸਭਾ ਪਾਸ ਕਰ ਦੂਗੀ ਕਿ ਸਾਨੂੰ ਜਿਹੜੀਆਂ ਇਹ ਨਹੀਂ ਚਾਹੀਦੀਆਂ EVM, ਨਹੀਂ, ਉਹ ਏਦਾਂ ਨਹੀਂ ਹੈਗਾ ਜੀ। ਇਸੇ ਲਈ ਤਾਂ ਉਸ ਚੀਜ਼ ਦਾ ਸਾਰਾ ਜਿਹੜਾ ਜੀ ਉਹ ਕਹਿ ਰਹੇ ਆ ਕਿ ਜਿਹੜੇ ਰਾਜ ਨੇ ਉਹਨਾਂ ਦੇ ਇੱਕ ਕਰਕੇ ਅਧਿਕਾਰ ਖੋਲੇ ਗਏ। ਰਾਜਾਂ ਦੇ ਪੱਲੇ ਤਾਂ ਹੁਣ ਟੈਕਸ ਗਰਾਉਣ ਦਾ ਮਾਮਲਾ ਵੀ ਜਿਹੜਾ ਜੀ ਉਹ ਨਹੀਂ ਰਿਹਾ। ਸੱਚੀ ਪੁੱਛੋ ਤਾਂ ਜਿਹੜੇ ਰਾਜ ਨੇ ਜਾਂ ਪੰਜਾਬ ਵਰਗੇ ਰਾਜ ਨੇ ਉਹ ਤਾਂ ਸਿਰਫ ਸ਼ਰਾਬ ਵੇਚਣ ਜੋਗੇ ਰਹਿ ਗਏ ਜੀ, ਹੋਰ ਉਹਨਾਂ ਦੇ ਕੁਝ ਨਹੀਂ ਪੱਲੇ ਛੱਡਿਆ। GST ਉਗਰਾ ਕੇ ਜਿਹੜੀ ਉਹ ਸੈਂਟਰ ਦੀ ਸਰਕਾਰ ਲੈ ਜਾਂਦੀ ਹੈ, ਮੁੜ ਕੇ ਊਠ ਦੇ ਬੁੱਲ ਨਾਲ ਵੇਖਦੇ ਰਹੋ ਵੀ ਕਦੋਂ ਡਿੱਗਦਾ ਇਹ, ਕਦੋਂ ਜਿਹੜਾ ਜੀ ਉਹ ਦੇਣਗੇ। ਕਿੰਨੇ ਦੇਰ ਦੇ ਪੈਸੇ ਜਿਹੜੇ ਆ ਉਹ ਪੰਜਾਬ ਦੇ ਨਹੀਂ ਦਿੱਤੇ ਜਾ ਰਹੇ। BJP ਰਾਜਾਂ ਨੂੰ ਦੇਈ ਜਾਂਦੇ ਨੇ, ਦੂਜਿਆਂ ਨੂੰ ਨਹੀਂ ਦਿੰਦੇ।
ਜਦੋਂ ਉਹ ਪੈਸੇ ਮੰਗਦੇ ਨੇ ਉਹ ਕਹਿੰਦੇ ਤੁਸੀਂ ਏਦਾਂ ਕਰੋ, ਸਟੇਟ ਸਾਡੇ ਤੋਂ ਲੋਨ ਚੁੱਕ ਲਵੇ। ਜਦੋਂ ਤੁਹਾਨੂੰ ਉਗਰਾ ਕੇ ਦਿੱਤੇ ਹੋਏ ਆ ਉਹਦਾ ਹਿੱਸਾ ਤੁਹਾਨੂੰ ਉਹ ਦੇਣ ਦੇ ਵਾਸਤੇ ਜਿਹੜਾ ਦੀ ਉਹ ਤਿਆਰ ਨਹੀਂਗੇ। ਤੇ EVM ਜਿਹੜਾ ਦੀ ਉਹ ਕਿਵੇਂ ਕਰਨਗੇ? ਹੈਰਾਨਗੀ ਵਾਲੀ ਗੱਲ ਇਹ ਜ਼ਰੂਰ ਹੈਗੀ ਆ ਕਿ ਇਸ ਮਾਮਲੇ ਦੇ ਉੱਤੇ ਸਾਰੀਆਂ ਪਾਰਟੀਆਂ ਜਿਹੜੀਆਂ ਰਾਜਾਂ ਦੀਆਂ ਪਾਰਟੀਆਂ ਉਹ ਇਕਜੁੱਟ ਨਹੀਂ ਜਿਹੜੀਆਂ ਹੈਗੀਆਂ ਕਿ ਅਸੀਂ EVM ਦੇ ਖਿਲਾਫ ਜਿਹੜਾ ਉਹ ਖੜੇ ਹੋਈਏ। ਹੈਰਾਨਗੀ ਦੀ ਗੱਲ ਇਹ ਆ ਕਿ ਇਹ ਫੇਲ ਹੋਇਆ ਸਿਸਟਮ ਜਿਹੜਾ ਵਿਦੇਸ਼ਾਂ ਦੇ ਵਿੱਚ ਵੀ, ਅਮਰੀਕਾ ਦੀ ਚੋਣ ਹੁਣੇ ਹੋ ਕੇ ਹਟੀ ਆ, ਅਜੇ ਵੀ ਕਾਊਂਟਿੰਗ ਹੋਈ ਜਾਂਦੀ ਆ, ਕਈ ਦਿਨ ਜਿਹੜਾ ਦੀ ਉਹ ਕਾਊਂਟਿੰਗ ਦੇ ਵਾਸਤੇ ਲੱਗ ਗਏ, ਕੁਝ ਵੀ ਜਿਹੜਾ ਦੀ ਹੋਇਆ ਦਿਨ ਲੱਗ ਗਏ ਆਪਣੀ ਜਗ੍ਹਾ ਦੇ ਉੱਤੇ ਆ। ਪਰ ਇਲੈਕਸ਼ਨ ਤਾਂ ਜਿਹੜਾ ਦੀ ਉਹਦਾ ਪ੍ਰੋਸੈਸ ਤਾਂ ਇੱਕ ਜਿਹੜਾ ਪੁਰਾਣਾ ਚੱਲਦਾ ਸੀ ਉਸ ਤਰੀਕੇ ਦੇ ਨਾਲ ਚੱਲਿਆ ਨਾ। ਬੈਲਟ ਪੇਪਰ ਜਿਹੜੇ ਹੋ ਰਹੇ ਜਿੱਥੋਂ ਬਣ ਕੇ ਆਉਂਦੀਆਂ ਨੇ ਮਸ਼ੀਨਾਂ, ਇਹ ਉੱਥੇ ਵੀ ਮਸ਼ੀਨਾਂ ਦੇ ਨਾਲ ਵੋਟਿੰਗ ਜਿਹੜੀ ਦੀ ਉਹ ਨਹੀਂ ਕਰਵਾਈ ਜਾਂਦੀ। ਇਸ ਕਰਕੇ ਇਹ ਜਿੰਨੀ ਦੇਰ ਤੱਕ ਸਾਰੀਆਂ ਜਿਹੜੀਆਂ ਖਾਸ ਤੌਰ ਦੇ ਉੱਤੇ ਰਾਜਾਂ ਦੀਆਂ ਪਾਰਟੀਆਂ ਨੇ ਉਹ ਇਕਜੁੱਟ ਨਹੀਂ ਹੁੰਦੀਆਂ, ਜਾਂ ਰੀਜਨਲ ਪਾਰਟੀਆਂ ਜਿਹੜੀਆਂ ਹੌਲੀ ਹੌਲੀ ਕਰਕੇ ਖਤਮ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਜਿਹੜੇ ਮੈਂਬਰ ਨੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਹੜਾ ਦੀ ਉਹ ਇਕੱਠੇ ਹੋ ਕੇ ਨਹੀਂ ਲਿਆਉਂਦੇ, ਉੱਥੋਂ ਕਾਨੂੰਨ ਨਹੀਂ ਬਦਲਦਾ, ਉਨੀ ਦੇਰ ਤੱਕ ਕੁਝ ਨਹੀਂ ਜਿਹੜਾ ਦੀ ਉਹ ਹੋ ਸਕਣਾ। ਮੈਨੂੰ ਨਹੀਂ ਲੱਗਦਾ ਕਿ ਨੇੜ ਭਵਿੱਖ ਦੇ ਵਿੱਚ EVM ਸਿਸਟਮ ਜਿਹੜਾ ਦੀ ਉਹ ਬੰਦ ਹੋ ਸਕੂਗਾ। ਨਹੀਂ ਜੀ, ਮੁਸ਼ਕਿਲ। ਜਸਵਿੰਦਰ ਸਿੰਘ ਜੀ, ਜਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਿਰਫ ਇੱਕੋ ਹੀ ਗੱਲ ਸੀਗੀ ਆਪਣੇ ਪੰਨੂ ਸਾਹਿਬ ਨੇ, ਬਸ ਉਹਦਾ ਥੈਂਕ ਯੂ ਜੀ। ਥੈਂਕ ਯੂ ਬਹੁਤ ਧੰਨਵਾਦ। ਹਾਂਜੀ, ਇਹ ਸੀਗੇ ਜੀ ਸਾਡੇ ਲਾਸਟ ਕਾਲਰ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ, ਹੋਰ ਕਾਲਸ ਨਹੀਂ ਲੈ ਸਕਾਂਗੇ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਿਰਫ ਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ